वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਅਨੀਲ ਮੁਕਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਚੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साढ़े बहुत ही प्यारे सोहने सियाणे सूझवान दर्शकों नू भी वाहिगुरू जी का खालसा वाहिगुरू जी की फतेह। अस्सलाम वालेकुम जी राज साहब जी आनू प्रोग्राम सच्चो सच विच बहुत शुक्रिया जी राज साहब अज 23 फरवरी 2021 12 फग्गन नानकशाही संमत 552 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰੇ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਕਿਸਾਨ ਅੰਦੋਲਨ। ਸੋ ਪਿਛਲੇ 3 ਮਹੀਨੇ ਵਿੱਚ ਕਿਸਾਨੀ ਅੰਦੋਲਨ ਕਈ ਉਤਰਾਵਾਂ ਚੜਾਵਾਂ ਚੋਂ ਗੁਜ਼ਰਿਆ ਹੈ। ਸੋ 26 ਜਨਵਰੀ ਤੱਕ ਮੋਦੀ ਸਰਕਾਰ ਕਿਸਾਨ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਨੌਜਵਾਨਾਂ ਦੀ ਤਾਕਤ ਤੋਂ ਘਬਰਾਈ ਹੋਈ ਸੀ ਔਰ 26 ਜਨਵਰੀ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਜਿਵੇਂ ਕਿਸਾਨੀ ਲੀਡਰਸ਼ਿਪ ਨੇ ਆਪਣੀ ਨੌਜਵਾਨੀ ਨੂੰ ਬੇਦਖਲ ਕੀਤਾ ਇਸ ਨੇ ਸਰਕਾਰ ਦਾ ਰਾਹ ਪੱਧਰਾ ਕਰ ਦਿੱਤਾ। ਸੋ ਮੋਦੀ ਦੇ ਵਜ਼ੀਰ ਕਿਸਾਨੀ ਇਕੱਠ ਨੂੰ ਮਹਿਜ਼ ਇੱਕ ਭੀੜ ਦੱਸਣ ਲੱਗ ਪਏ ਪਰ ਅੱਜ ਜ਼ਿਲ੍ਹਾ ਬਠਿੰਡਾ ਦੇ ਮਹਾਰਾਜ ਕਸਬੇ ਵਿੱਚ ਹਜ਼ਾਰਾਂ ਨੌਜਵਾਨਾਂ ਦਾ ਬੇਮਿਸਾਲ ਇਕੱਠ ਇਸ ਗੱਲ ਦਾ ਸਬੂਤ ਬਣ ਗਿਆ ਹੈ ਕਿ ਕਿਸਾਨ ਅੰਦੋਲਨ ਦੀ ਨੌਜਵਾਨ ਸ਼ਕਤੀ ਦਾ ਉਭਾਰ ਇੱਕ ਨਵੇਂ ਰੂਪ ਵਿੱਚ ਹੋਇਆ। ਪਰ ਕੀ ਕਿਸਾਨ ਅੰਦੋਲਨ ਨੂੰ ਵਾਪਸ ਪੰਥਕ ਪਟੜੀ ਤੇ ਚਾੜਿਆ ਜਾ ਸਕਦਾ ਹੈ? ਵਿਊਅਰਸ ਇਹ ਇੱਕ ਗੰਭੀਰ ਮੁੱਦਾ ਹੈ ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਤਜਜ਼ੀਆ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਗੰਭੀਰ ਮੁੱਦੇ ਬਾਰੇ? ਦੇਖੋ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਜਿਹੜੇ ਸਾਡੇ ਹਰ ਪ੍ਰੋਗਰਾਮ ਨੂੰ ਬੜਾ ਭਰਵਾਂ ਹੁੰਗਾਰਾ ਦਿੰਦੇ ਨੇ। ਬਿਲਕੁਲ। ਔਰ ਸਾਨੂੰ ਬਹੁਤ ਸਾਰੀ ਇਨਪੁਟ ਈਮੇਲਸ ਜਾਂ sos@tv84.tv ਦੀ ਜਿਹੜੀ ਹੈ ਈਮੇਲ ਰਾਹੀਂ ਵੀ ਮਿਲਦੀ ਹੈ ਪਰ ਸੈਂਕੜਿਆਂ ਦੀ ਗਿਣਤੀ 'ਚ ਕਾਮੈਂਟਸ ਵੀ ਹੁੰਦੇ ਨੇ ਹਰ ਸੈਗਮੈਂਟ ਦੇ ਥੱਲੇ ਕਈ ਬਹੁਤ ਡੀਟੇਲ 'ਚ ਹੁੰਦੇ ਨੇ ਉਹਨਾਂ ਨੂੰ ਅਸੀਂ ਪੜ੍ਹਦੇ ਵੀ ਹਾਂ ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ ਉਹਨਾਂ 'ਚੋਂ ਜਿਹੜੇ ਸਾਨੂੰ ਲੱਗਦਾ ਹੈ ਕਿ ਕੋਈ ਇਨਪੁਟ ਮੰਗੀ ਗਈ ਹੈ ਉਹਦਾ ਅਸੀਂ ਜ਼ਿਕਰ ਵੀ ਕਰਦੇ ਔਰ ਅਸੀਂ ਪ੍ਰੋਗਰਾਮ ਦੇ ਹਵਾਲੇ ਨਾਲ ਜਿਵੇਂ ਸਾਕਾ ਨਨਕਾਣਾ ਸਾਹਿਬ ਨਾਲ ਸੰਬੰਧਿਤ 2-3 ਪ੍ਰੋਗਰਾਮ ਕੀਤੇ ਔਰ ਸਾਡੇ ਇੱਕ ਵੀਰ ਜਿਨ੍ਹਾਂ ਦਾ ਨਾਂ ਰਜਿੰਦਰ ਸਿੰਘ ਕੰਬੋਜ਼ ਹੈ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਅਸੀਂ ਤੁਹਾਡੇ ਐਡਮਾਇਰਰ ਹਾਂ ਔਰ ਤੁਸੀਂ ਸਾਕਾ ਨਨਕਾਣਾ ਸਾਹਿਬ ਦੀ ਚਰਚਾ ਕਰਦੇ ਹਾਂ ਜਥੇਦਾਰ ਟਹਿਲ ਸਿੰਘ ਜਿਨ੍ਹਾਂ ਦਾ ਸੰਬੰਧ ਕੰਬੋਜ਼ ਭਾਈਚਾਰੇ ਨਾਲ ਸੀ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ 'ਚ ਨਨਕਾਣਾ ਸਾਹਿਬ ਸਾਕਾ 'ਚ ਸ਼ਹੀਦ ਹੋਣ ਵਾਲਿਆਂ 'ਚ ਕੰਬੋਜ਼ ਭਾਈਚਾਰੇ ਨਾਲ ਸੰਬੰਧਿਤ ਸਿੰਘ ਸਨ ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਸੋ ਮੈਂ ਸਮਝਦਾ ਵੀ ਕਈ ਵਾਰ ਦੇਖੋ ਇਹ ਨਹੀਂ ਹੈ ਔਰ ਉਹਨਾਂ ਨੇ ਹਾਲਾਂਕਿ ਕਿਹਾ ਕਿ ਐਜ਼ ਏ ਹਿਸਟੋਰੀਅਨ ਜਾਂ ਜਿਵੇਂ ਤੁਸੀਂ ਦੇਖਦੇ ਹੋ ਇਹ ਨਹੀਂ ਹੈ ਵੀ ਤੁਹਾਨੂੰ ਪਤਾ ਨਾ ਨਹੀਂ ਇਵੇਂ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਈਵਨ ਸੋਚਣਾ ਵੀ ਜਦੋਂ ਕੋਈ ਸ਼ਹੀਦਾਂ ਦੀ ਗੱਲ ਹੈ ਇਤਿਹਾਸ ਦੀ ਗੱਲ ਹੈ ਕਦੇ ਵੀ ਮੇਰੇ ਮਨ ਦੀਆਂ ਅੱਖਾਂ ਦੇ ਉੱਤੇ ਕੋਈ ਪੱਟੀ ਨਹੀਂ ਚੜ੍ਹੀ ਹੁੰਦੀ। ਮੈਂ ਇੱਕ ਸਿੱਖ ਦੇ ਨਾਤੇ ਔਰ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਬੇਸ਼ੱਕ ਭਾਈਚਾਰਿਆਂ 'ਚ ਆਪਣੇ ਸ਼ਹੀਦ ਆਪਣੇ ਨਾਇਕ ਇੱਕ ਪ੍ਰਾਈਡ ਹੁੰਦੇ ਨੇ ਲੇਕਿਨ ਮੈਂ ਕਦੇ ਵੀ ਇਸ ਨੁਕਤੇ ਤੋਂ ਸ਼ਹੀਦਾਂ ਨੂੰ ਵੰਡਣ ਦਾ ਐਡਵੋਕੇਟ ਨਹੀਂ ਹੈ ਨਾ ਹੀ ਮੇਰੇ ਮਨ ਦੇ ਵਿੱਚ ਕਦੇ ਕ੍ਰਾਈਟੇਰੀਆ ਹੁੰਦਾ ਹੈ ਕਿ ਕਿਸੇ ਨੂੰ ਕਿਸੇ ਜ਼ਾਤ ਜਾਂ ਕਬੀਲੇ ਜਾਂ ਬਰਾਦਰੀ ਦੇ ਆਧਾਰ 'ਤੇ ਵਡਿਆਉਣਾ ਜਾਂ ਕਿਸੇ ਨੂੰ ਅਣਗੌਲਿਆਂ ਕਰਨਾ।
ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੋਈ ਕਿ 100 ਸਾਲ ਬਾਅਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਪਿਕਚਰ ਸੈਂਟਰਲ ਜਿਹੜਾ ਸਿੱਖ ਮਿਊਜ਼ੀਅਮ ਹੈ ਉਹਦੇ 'ਚ ਲਾਈ ਗਈ। 100 ਸਾਲ ਸ਼੍ਰੋਮਣੀ ਕਮੇਟੀ ਕਿੱਥੇ ਰਹੀ? ਔਰ ਮੈਂ ਸਮਝਦਾ ਕਿ ਇਸ ਸਾਕੇ ਨਾਲ ਸੰਬੰਧਿਤ ਸਾਰੇ ਹੀ, ਔਰ ਜਿਵੇਂ ਜਥੇਦਾਰ ਟਹਿਲ ਸਿੰਘ ਹੋਰਾਂ ਦੀ ਗੱਲ ਕੀਤੀ, ਮੈਂ ਕਈ ਵਾਰੀ ਵਕਤ ਦੀ ਸੀਮਾ ਕਰਕੇ ਮਿਸ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਬੜੇ ਕਮਿਟਡ ਜਥੇਦਾਰ ਦੇ ਤੌਰ 'ਤੇ ਨਿਕਲੇ। ਔਰ ਜਦੋਂ ਇੱਕ ਸਟੇਜ 'ਤੇ ਭਾਈ ਲਛਮਣ ਸਿੰਘ ਧਾਰੋਵਾਲੀ ਈਵਨ ਇਹ ਵੀ ਸੋਚਣ ਲੱਗ ਪਏ ਸੀ, ਜਦੋਂ ਉਹਨਾਂ ਨੂੰ ਸੁਨੇਹਾ ਸ਼੍ਰੋਮਣੀ ਕਮੇਟੀ ਵੱਲੋਂ ਮਿਲਿਆ ਕਿ ਨਾ ਜਾਓ, ਉਹਨੇ ਗੁੰਡੇ ਰੱਖੇ ਹੋਏ ਨੇ, ਔਰ ਦੂਜੇ ਉਹਨਾਂ ਨੇ ਇਹ ਦੇਖਿਆ, ਪਰ ਜਥੇਦਾਰ ਟਹਿਲ ਸਿੰਘ ਨੇ ਯਾਦ ਕਰਵਾਇਆ ਕਿ ਦੇਖੋ ਅਰਦਾਸ ਕੀਤੀ ਹੋਈ ਹੈ, ਹੁਣ ਅਸੀਂ ਵਾਪਸ ਨਹੀਂ ਮੁੜਨਾ ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੈਂ ਸਮਝਦਾ ਵੀ ਜਥੇਦਾਰ ਟਹਿਲ ਸਿੰਘ ਜਾਂ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਔਰ ਬਾਕੀ ਵੀ ਜਿੰਨੇ ਕੁ ਨਾਇਕ, ਹਾਲਾਂ ਅਸੀਂ ਜਦੋਂ ਜ਼ਿਕਰ ਪਹਿਲੇ ਦਿਨਾਂ 'ਚ ਕੀਤਾ, ਮੈਨੂੰ 10-11 ਸਾਲ ਦੇ ਬੱਚੇ ਦਰਬਾਰਾ ਸਿੰਘ ਦੀ ਗੱਲ ਬਾਰੇ ਬਹੁਤਾ ਵੇਰ ਵਿੱਚ ਨਹੀਂ ਸੀ, ਕਿਉਂਕਿ ਕਿਤੇ ਨਾ ਕਿਤੇ ਮੈਂਸ਼ਨ ਹੁੰਦਾ ਹੈ ਲੇਕਿਨ ਹਰ ਥਾਂ ਤੇ ਨਹੀਂ ਹੁੰਦਾ। ਔਰ ਬਾਅਦ ਦੇ ਵਿੱਚ ਮੈਂ ਜਦੋਂ ਦੇਖਿਆ ਕਿ ਵੀ ਆਫੀਸ਼ੀਅਲੀ ਵੀ ਉਹਨਾਂ ਦਾ ਜ਼ਿਕਰ ਹੈ ਔਰ ਪੰਜਾਬ ਦੇ ਕਥਾਕਾਰਾਂ ਨੇ ਵੀ ਕੀਤਾ, ਔਰ ਇਸ ਸਾਰੇ 'ਚ ਕਿਉਂਕਿ ਬਹੁਤ ਇਹਦੇ ਬਾਵਜੂਦ ਕਿ ਇਹ ਇੱਕ ਇਤਿਹਾਸਿਕ ਟਰਨਿੰਗ ਪੁਆਇੰਟ ਸੀ, ਜੇ ਜਲਿਆਂਵਾਲਾ ਬਾਗ ਪੋਲੀਟੀਕਲ ਸਰਕਲ 'ਚ ਜਿਹੜਾ ਟਰਨਿੰਗ ਪੁਆਇੰਟ ਸੀ, ਅਤੇ ਜਲਿਆਂਵਾਲੇ ਬਾਗ ਤੋਂ ਲਗਭਗ 2 ਸਾਲ ਤੋਂ ਵੀ ਘੱਟ ਸਮੇਂ 'ਚ ਸਾਕਾ ਨਨਕਾਣਾ ਸਾਹਿਬ, ਇਹ ਨਾ ਸਿਰਫ ਸਿੱਖਾਂ ਦੀ ਰਿਲੀਜੀਅਸ ਰਿਫਾਰਮ ਦੇ ਥੱਲੇ ਜਿਹੜਾ ਮਹੰਤਾਂ ਤੋਂ ਗੁਰਦੁਆਰੇ ਲਿਬਰੇਟ ਕਰਾਉਣ ਦੀ ਗੱਲ ਸੀ, ਇਹਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਇੱਕ ਯੂਨੀਕ ਰੋਲ ਅਦਾ ਕੀਤਾ। ਸੋ ਮੈਂ ਸਮਝਦਾ ਕਿ ਈਵਨ ਇਸ ਗੱਲ ਦੇ ਉੱਤੇ ਪੂਰਾ ਜਿਹੜਾ ਹੈ ਉਹ ਰਿਸਰਚ ਹੋਣੀ ਚਾਹੀਦੀ ਹੈ। ਸ਼ਹੀਦਾਂ ਦੇ ਨਾਂ 130 ਜਾਂ 132 ਦੇ ਜਿਹੜੇ ਉਸ ਵੇਲੇ ਦੇ ਗੈਜ਼ਟ 'ਚ ਆਏ ਉਹ ਸਾਹਮਣੇ ਨੇ। ਹਾਲਾਂ ਹੁਣ ਜਿਵੇਂ ਹੋਰ ਵੇਰਵੇ ਆ ਰਹੇ ਨੇ ਕਿ ਸ਼ਹੀਦੀਆਂ 200 ਦੇ ਲਗਭਗ ਹੋਈਆਂ, ਉਹਨਾਂ ਜ਼ਮਾਨਿਆਂ 'ਚ ਬੇਸ਼ੱਕ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ, ਪਰ ਪਰਿਵਾਰਾਂ ਦੇ ਵਿੱਚ ਜ਼ਰੂਰ ਜਿਹੜਾ ਜਨਰੇਸ਼ਨ ਆਫਟਰ ਜਨਰੇਸ਼ਨ ਹੁੰਦਾ ਹੈ ਕਿ ਭਾਈ ਕਿਹਨਾਂ ਦਾ ਬਾਬਾ ਕਿਹਨਾਂ ਦਾ ਪਰਦਾਦਾ ਸ਼ਹੀਦ ਹੋਇਆ। ਸੋ ਇਹ ਸਾਕਾ ਨਨਕਾਣਾ ਸਾਹਿਬ ਦੇ ਸਮੁੱਚੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਸੈਪਰੇਟ ਗੈਲਰੀ, ਜਿਸ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਅਵੇਲੇਬਲ ਹੋਣ, ਔਰ ਜਥੇਦਾਰ ਟਹਿਲ ਸਿੰਘ ਜਾਂ ਈਵਨ ਜਿਨ੍ਹਾਂ ਦਾ ਨੇੜੇ ਕਾਰਖਾਨਾ ਸੀ, ਦਲੀਪ ਸਿੰਘ ਜਾਂ ਵਰਿਆਮ ਸਿੰਘ, ਹੋਰ ਵੀ ਨਾਂ ਨੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ। ਸੋ ਵੀਰ ਰਜਿੰਦਰ ਸਿੰਘ ਜੀ, ਤੁਸੀਂ ਇਸ ਲਾਈਨ ਦੇ ਉੱਤੇ ਮਤ ਸੋਚੋ ਕਿ ਅਸੀਂ ਕੋਈ ਜਾਣ ਬੁੱਝ ਕੇ ਕਿਸੇ ਨੂੰ ਕੀਤਾ ਹੈ। ਔਰ ਹਰ ਬਰਾਦਰੀ ਦਾ, ਜਦੋਂ ਮੈਂ ਇਹ ਕਹਿੰਦਾ ਵੀ ਅਸੀਂ ਸ਼ਹੀਦ ਨਹੀਂ ਵੰਡਦੇ, ਵੰਡਣੇ ਵੀ ਨਹੀਂ ਚਾਹੀਦੇ, ਪਰ ਇਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਹੈ ਹਰ ਜਿਸ ਭਾਈਚਾਰੇ 'ਚੋਂ ਜਿਹੜੇ ਯੋਧੇ ਆਉਂਦੇ ਨੇ ਉਹਨਾਂ ਦੀ ਇੱਕ ਕੰਟਰੀਬਿਊਸ਼ਨ ਹੁੰਦੀ ਹੈ। ਔਰ ਮੈਂ ਜਦੋਂ ਭਾਈ ਕਰਮਜੀਤ ਸਿੰਘ ਜਿਨ੍ਹਾਂ ਨੇ ਰਾਜੀਵ ਗਾਂਧੀ ਦੇ ਉੱਤੇ ਅਟੈਕ ਕੀਤਾ ਸੀ, ਹਾਲਾਂ ਉਹ ਬਚ ਗਿਆ ਸੀ, ਔਰ ਉਹ ਕਿਵੇਂ ਉਹਨਾਂ ਨੇ ਕੀਤਾ, ਤੇ ਮੈਂ ਉਦੋਂ ਫਖਰ ਨਾਲ ਕਿਹਾ ਸੀ, ਮੈਂ ਕਿਹਾ ਵੀ ਇਹ ਵੀ ਇੱਕ ਹਿਸਟਰੀ ਦਾ ਪਾਰਟ ਹੈ ਕਿ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ 21 ਸਾਲ ਬਾਅਦ ਜਾ ਕੇ ਮਾਈਕਲ ਔਡਵਾਇਰ ਨੂੰ ਲੰਡਨ ਦੇ ਵਿੱਚ ਸੋਧਿਆ ਸੀ, ਉਹਨਾਂ ਦਾ ਸੰਬੰਧ ਵੀ ਕੰਬੋ ਭਾਈਚਾਰੇ ਨਾਲ ਸੀ। ਔਰ ਜਿਸ ਗਲੀ 'ਚ ਉਹਨਾਂ ਦਾ ਘਰ ਸੁਨਾਮ, ਉਹਨਾਂ ਨਾਲ ਹੀ ਜਿਹੜਾ ਕਰਮਜੀਤ ਸਿੰਘ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਵੀ ਟਾਰਗੇਟ ਕੀਤਾ ਕਿ ਉਹਨੇ ਨਵੰਬਰ 84 ਦੀ ਨਸਲਕੁਸ਼ੀ ਕਰਵਾਈ। ਸੋ ਕਈ ਵਾਰ ਪਾਸਿੰਗ ਰੈਫਰੈਂਸ 'ਚ ਹੁੰਦਾ ਹੈ, ਲੇਕਿਨ ਮੈਂ ਕਦੇ ਫੋਕਸ ਰੱਖ ਕੇ ਕਿ ਭਾਈ ਉਹਦੇ 'ਚ ਕਿਸ ਭਾਈਚਾਰੇ ਦਾ ਕੀ ਹੈ ਔਰ ਕਿਹਦਾ ਨਹੀਂ ਹੈ, ਨਹੀਂ, ਇਹ ਇਸ ਤਰ੍ਹਾਂ ਤਾਂ ਅਸੀਂ ਉਸ ਬੇਸਿਕ ਕਾਨਸੈਪਟ ਨੂੰ ਹੀ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਵਰਣ ਨਾਸ, ਧਰਮ ਨਾਸ, ਤੁਸੀਂ ਖਾਲਸਾ ਹੋ, ਇੱਕੋ ਖੰਡੇ ਬਾਟੇ ਦਾ ਅੰਮ੍ਰਿਤ, ਭਾਈ ਭਾਈ, ਭਰਾ ਵੱਡਾ ਹੋਏ ਛੋਟਾ ਹੋਏ ਉਹ ਭਰਾ ਹੈ। ਔਰ ਇਹੀ ਜਿਹੜਾ ਸਾਡੀ ਇਸ ਦੇ ਉੱਤੇ ਪਹੁੰਚ ਹੈ। ਇਸੇ ਤਰ੍ਹਾਂ ਕੱਲ੍ਹ ਜਦੋਂ ਅਸੀਂ ਮਾਂ ਬੋਲੀ ਪੰਜਾਬੀ ਦੇ ਉੱਤੇ ਕੱਲ੍ਹ ਦਾ ਪ੍ਰੋਗਰਾਮ ਵੀ ਇਸ ਨੂੰ ਅਸੀਂ ਸਮਰਪਿਤ ਕੀਤਾ, ਤੇ ਸਾਨੂੰ ਅਸੀਂ ਉਹਨਾਂ ਦੀਆਂ ਉਪ ਬੋਲੀਆਂ ਜਾਂ ਡਾਇਲੈਕਟਸ ਦਾ ਜ਼ਿਕਰ ਕੀਤਾ ਪੰਜਾਬ ਦੇ ਕਿਸ ਕਿਸ ਖਿੱਤੇ 'ਚ ਨੇ, ਲੇਕਿਨ ਇੱਕ ਸਾਨੂੰ ਲਿਖਤ ਜਿਹੜੀ ਹੈ ਉਹ ਆਈ ਹੈ, ਉਹਨਾਂ ਨੇ ਸ਼ਾਇਦ ਉਹਨਾਂ ਦੀ ਜਿਹੜੀ ਹੈ ਈਮੇਲ 'ਚ ਮੈਂ ਸ਼ਾਇਦ ਨਾਂ ਲਿਖਣਾ ਉਹਨਾਂ ਦਾ ਭੁੱਲ ਗਿਆ, ਪਰ ਉਹਨਾਂ ਨੇ ਕਿਹਾ ਕਿ ਵੀ ਹਾਂ, ਉਹਨਾਂ ਦੀ ਈਮੇਲ ਆਈਡੀ ਹੈ ਇਲੈਕਸ਼ਨ ਸਾਗਾ, ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਲਹਿੰਦੀ ਪੰਜਾਬੀ ਦਾ ਇੱਕ ਡਾਇਲੈਕਟ ਸ਼ਾਹਪੁਰੀ, ਉਸ ਨੂੰ ਮੈਂਸ਼ਨ ਨਹੀਂ ਕੀਤਾ। ਔਰ ਇਸ ਲਹਿੰਦੀ ਸ਼ਾਹਪੁਰੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਾਇਲੈਕਟ ਹੈ ਜਾਂ ਉਪ ਬੋਲੀ ਹੈ, ਇਹ ਸਰਗੋਦਾ, ਚਨਿਓਟ, ਹਾਫਜ਼ਾਬਾਦ, ਮੰਡੀ ਬਹਾਉਦੀਨ ਗੁਜਰਾਤ, ਔਰ ਨਾਰਥ ਪਾਰਟ ਝੰਗ ਦੇ,
ਔਰ ਜਿਹੜਾ ਦਰਿਆਈ ਕੰਢੇ ਨੇ ਫੈਸਲਾਬਾਦ, ਉਕਾੜਾ ਔਰ ਸਾਹੀਵਾਲ ਦੇ, ਉਹਨਾਂ ਦੇ ਵਿੱਚ ਬੋਲੀ ਜਾਂਦੀ ਹੈ ਔਰ ਬੋਲਦਾ ਡਾਇਲੈਕਟ ਹੈ। ਬਿਲਕੁਲ ਤੁਸੀਂ ਠੀਕ ਫਰਮਾਇਆ, ਕਿਉਂਕਿ ਮੈਂ ਕਿਸੇ ਚਾਰਟ ਦੀ ਮਦਦ ਲੈ ਰਿਹਾ ਸੀ ਜਿਹਦੇ ਤੇ ਸੀ, ਉਹਦੇ 'ਚੋਂ ਸ਼ਾਹਪੁਰੀ ਮੈਂਸ਼ਨ ਨਹੀਂ ਸੀ। ਹਾਲਾਂ ਮੈਂ ਇਹ ਸੁਣਿਆ ਹੋਇਆ, ਹਾਲਾਂ ਮੇਰੀ ਮੈਮਰੀ 'ਚ ਵੀ ਰਜਿਸਟਰ ਨਹੀਂ ਹੈ, ਲੇਕਿਨ ਜ਼ਾਹਰ ਹੈ ਕਿ ਇਹ ਵੀ ਇੱਕ ਯੂਨੀਕ ਡਾਇਲੈਕਟ ਹੈ। ਔਰ ਮੈਂ ਇਹਦੇ ਨਾਲ ਇਹ ਵੀ ਮੈਂਸ਼ਨ ਕਰਦੇ ਹਾਂ ਕਿ ਈਵਨ ਇਸ ਸਾਰੇ ਜਿਹੜੇ ਉਹਨਾਂ ਨੇ ਇਲਾਕਾ ਕਿਹਾ, ਇਸ ਦੇ ਵਿੱਚ ਜਾਂਗਲੀ, ਔਰ ਜਿਹੜੀ ਮੈਂ ਸਮਝਦਾ ਹਾਂ ਵੀ ਜਾਂਗਲੀ ਔਰ ਪੰਜਾਬੀ ਦੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਾਫੀ ਲਫ਼ਜ਼ ਦੋਨਾਂ ਦੇ ਦਿੱਤੇ ਨੇ। ਜਾਂਗਲੀ ਔਰ ਪੰਜਾਬੀ ਵੀ ਪੈਰਲਲ ਰਨ ਕਰਦੇ ਨੇ ਔਰ ਬਹੁਤ ਸਾਰੇ ਮੁਹਾਵਰੇ ਔਰ ਦੂਸਰੇ ਲਫ਼ਜ਼ ਇਹਨਾਂ ਡਿਫਰੈਂਟ ਡਾਇਲੈਕਟਸ ਜਿਹੜੇ ਆਏ ਨੇ, ਉਸ ਕਿਉਂਕਿ ਉਹ ਬਾਹਰ ਕਹਿੰਦੇ ਹੀ ਜੰਗਲ ਨੂੰ ਨੇ, ਔਰ ਉਦੋਂ ਜਦੋਂ ਕਿ ਲਾਇਲਪੁਰ ਜਾਂ ਦੂਸਰੀਆਂ ਬਾਰਾਂ ਤਾਂ ਬਾਹਰਲਿਆਂ ਨੇ ਜਾ ਕੇ ਵਸਾਈਆਂ, ਪਰ ਜਿਹੜੇ ਲੋਕ ਉਸ ਤੋਂ ਵੀ ਪਹਿਲਾਂ ਉੱਥੇ ਰਹਿੰਦੇ ਸੀ ਔਰ ਉਹਨਾਂ ਦੀ ਆਪਣੀ ਜਿਹੜੀ ਮੂਲ ਜ਼ਬਾਨ ਹੈ ਉਹ ਬੜੀ ਰਿਚ ਜ਼ਬਾਨ ਹੈ। ਔਰ ਉਹਨਾਂ ਦਾ, ਜਿਵੇਂ ਮੈਂ ਪ੍ਰੋਫੈਸਰ ਪੂਰਨ ਸਿੰਘ ਦਾ ਜ਼ਿਕਰ ਕੀਤਾ, ਉਹਨਾਂ ਨੇ ਜ਼ਿਕਰ ਕੀਤਾ। ਇਸੇ ਤਰ੍ਹਾਂ ਇੱਕ ਵੀਰ ਗਿੱਲ ਸਰਕਾਰ ਦੀ ਆਈਡੀ ਤੋਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਸਮੇਂ ਦੀ ਦੌੜ ਵਿੱਚ ਬਹੁਤ ਪਿੱਛੇ ਚੱਲ ਰਹੇ ਹੋ। ਹੁਣ ਮੈਂ ਪੜ੍ਹਿਆ ਤਾਂ ਜ਼ਰੂਰ ਕਾਮੈਂਟ, ਮੈਂ ਇਹ ਐਪਰੀਸ਼ੀਏਟ ਕਰਾਂਗਾ ਜੇ ਗਿੱਲ ਸਰਕਾਰ ਸਾਨੂੰ ਦੱਸੋ, ਸਰਕਾਰ ਅਸੀਂ ਕਿਹੜੇ ਪਾਸਿਓਂ ਪਿੱਛੇ ਹੈ ਤੇ ਕਿਹੜਾ ਜਿਹੜਾ ਹੈ ਉਹ ਜਹਾਜ਼ ਉਡਾਈਏ ਕਿ ਅਸੀਂ ਸਮੇਂ ਨੂੰ ਵੀ ਪਿੱਛੇ ਛੱਡ ਦਈਏ। ਮੈਂ ਤਨਸ ਨਾਲ ਨਹੀਂ ਕਹਿ ਰਿਹਾ, ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਸਾਡੇ ਤੌਰ ਤਰੀਕੇ ਪੁਰਾਣੇ ਜ਼ਮਾਨੇ ਦੇ ਨੇ ਜਾਂ ਅਸੀਂ ਬੈਠੇ ਹੀ ਪੁਰਾਣੇ ਜ਼ਮਾਨੇ 'ਚ ਹੋਏ ਹਾਂ। ਜ਼ਮਾਨਾ ਚਾਲ ਦੌੜੋ, ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਹਾਲਾਂਕਿ ਪੁਰਾਣੇ ਲੋਕ ਪੁਰਾਣੇ ਹੀ ਵਕਤ 'ਚੋਂ ਆਏ ਨੇ, ਉਹੀ ਗੱਲਾਂ ਕਰਨਗੇ। ਹੋ ਸਕਦਾ ਸਾਡਾ ਅੰਦਾਜ਼ ਪੁਰਾਣਾ ਹੋਏ। ਔਰ ਇਸ ਦੇ ਨਾਲ ਜਿਵੇਂ ਮੈਨੂੰ ਟੈਕਨੀਕਲ ਟੀਮ ਨੇ ਜਾਣਕਾਰੀ ਦਿੱਤੀ ਹੈ, ਮੈਂ ਅਨਾਊਂਸ ਵੀ ਕਰਨਾ ਚਾਹੁੰਦਾ ਕਿ ਉਹਨਾਂ ਦੀ ਮਿਹਨਤ ਦੇ ਨਾਲ ਫਤਿਹਗੜ੍ਹ ਸਾਹਿਬ ਜਿਹੜਾ ਸਾਡਾ ਉਹ ਇਤਿਹਾਸਕ ਮੁਕਾਮ ਹੈ, ਜਦੋਂ ਅਸੀਂ 7 ਸਾਲ ਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਹੰਦ ਦੀਆਂ ਨੀਹਾਂ 'ਚ ਜਿਹੜੇ ਚਿਣੇ ਗਏ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਉੱਥੋਂ ਨਿਕਲਿਆ ਜਿਹੜਾ ਇੱਕ ਉਹ ਮੋਟੀਵੇਸ਼ਨ ਹੈ ਜਿਹਦੇ ਬਾਰੇ ਈਵਨ ਹਿੰਦੀ ਦੇ ਕਵੀ ਰਾਮਧਾਰੀ ਸਿੰਘ ਦਿਨਕਰ ਨੇ ਕਿਹਾ ਸੀ ਕਿ ਜਿਸ ਕੁਲ ਕੌਮ ਦੇਸ਼ ਕੇ ਬੱਚੇ ਦੇ ਸਕਤੇ ਹੋ यूं बलिदान, उसका वर्तमान कुछ भी हो पर भविष्य है बड़ा महान। कि भाई जिस कौम ਦੇ ਕੋਲ ਇਸ ਕਿਸਮ ਦੇ ਸ਼ਹੀਦ ਹੋਣ, ਅੱਜ ਉਹਨਾਂ ਦੀ ਕੀ ਹਾਲਤ ਹੈ ਪਤਾ ਨਹੀਂ, ਰੁਲੇ ਵੀ ਹੋ ਸਕਦੇ ਨੇ, ਪਰ ਉਹਨਾਂ ਦਾ ਮੁਸਤਕਬਲ, ਕਿਉਂਕਿ ਅਲਟੀਮੇਟਲੀ ਕੌਮਾਂ, ਕਬੀਲੇ, ਨੇਸ਼ਨ, ਉਹ ਉਹਨਾਂ ਦੀ ਇਮਾਰਤ ਸ਼ਹੀਦਾਂ ਦੇ ਖੂਨ ਦੇ ਉੱਤੇ ਹੀ ਖੜੀ ਹੁੰਦੀ ਹੈ। ਔਰ ਅਸੀਂ ਹਾਲਾਂ ਕਾਫੀ ਸਮਾਂ ਪਹਿਲਾਂ ਗੁਰਦੁਆਰਾ ਰਿਚਮੰਡ ਹਿੱਲ ਤੋਂ ਜਿਹੜਾ ਉਹ ਲਾਈਵ ਕਰਦੇ ਰਹੇ, ਫਿਰ ਕੁਝ ਰੀਜ਼ਨ ਵੀ ਬਣੇ, ਅਸੀਂ ਉਹਨੂੰ ਪਬਲਿਕ ਨਹੀਂ ਕਰਨਾ ਚਾਹੁੰਦੇ ਕਿ ਕਿਵੇਂ ਵੇੜੇ ਦੀਆਂ ਹਕੂਮਤਾਂ ਦੇ ਪ੍ਰਭਾਵ ਜਿਹੜੇ ਨੇ ਉਹ ਕਬੂਲੇ ਜਾਂਦੇ ਨੇ। ਮੈਂ ਇਸ ਬਾਰੇ ਨਹੀਂ ਜਾਵਾਂਗਾ ਵੇਰਵੇ 'ਚ, ਲੇਕਿਨ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਕਿਸੇ ਨਾ ਕਿਸੇ ਇਤਿਹਾਸਕ ਮੁਕਾਮ ਤੋਂ ਅਸੀਂ ਜਿਹੜਾ ਸਵੇਰ ਦਾ ਕੀਰਤਨ ਆਸਾ ਦੀ ਵਾਰ ਦਾ ਹੈ, ਸ਼ਾਮ ਦਾ ਹੈ, ਉਸ ਨੂੰ ਅਸੀਂ ਰਿਲੇ ਕਰ ਸਕੀਏ। ਔਰ ਹੁਣ ਉਸ ਇਤਿਹਾਸਕ ਮੁਕਾਮ ਫਤਿਹਗੜ੍ਹ ਸਾਹਿਬ ਤੋਂ ਦਰਸ਼ਕ ਦੇਖ ਸਕਦੇ ਨੇ। ਉਸ ਫਤਿਹਗੜ੍ਹ ਸਾਹਿਬ ਦਾ ਜਿਹੜਾ ਜਿੱਥੇ ਉਹ ਸ਼ਹੀਦੀ ਵੀ ਹੁੰਦੀ ਹੈ, ਔਰ ਉੱਥੇ ਜਦੋਂ ਇਹ ਪ੍ਰੋਗਰਾਮ ਚੱਲਦਾ ਹੈ ਉਹਦੇ ਸ਼ਾਟ ਵੀ ਦਰਸ਼ਕਾਂ ਨੂੰ ਦਿਖਾਏ ਜਾਂਦੇ ਨੇ। ਔਰ ਰੋਜ਼ਾਨਾ ਸਵੇਰੇ 5 ਵਜੇ ਤੋਂ 8 ਵਜੇ ਤੱਕ ਆਸਾ ਦੀ ਵਾਰ ਦਾ ਕੀਰਤਨ ਉੱਥੋਂ ਜਿਹੜਾ ਹੈ ਉਹ ਹੁੰਦਾ ਹੈ। ਬੇਸ਼ੱਕ ਫਾਈਲ ਟ੍ਰਾਂਸਫਰ ਕਰਨ 'ਚ ਥੋੜ੍ਹਾ ਬਹੁਤ ਟਾਈਮ ਦੀ ਚੇਂਜਿੰਗ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਸ਼ਾਮ ਦਾ ਪ੍ਰੋਗਰਾਮ ਕੀਰਤਨ ਔਰ ਕਥਾ ਹੈ ਆਫਟਰਨੂਨ ਈਵਨਿੰਗ 'ਚ, ਉਹ ਵੀ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੋਂ, ਔਰ ਬੜੀ ਅੱਛੀ ਉਹਦੀ ਰਿਸੈਪਸ਼ਨ ਹੈ। ਦਰਸ਼ਕ ਦੇਖ ਸਕਦੇ ਨੇ ਕਿ ਰੋਜ਼ਾਨਾ ਜਿਹੜਾ ਇਹ ਅਸੀਂ ਉਹਨਾਂ ਦੇ ਸਾਹਮਣੇ ਲਿਆਂਦੇ। ਔਰ ਜਿਵੇਂ ਸਾਕਾ ਨਨਕਾਣਾ ਸਾਹਿਬ ਦਾ ਅਸੀਂ ਜ਼ਿਕਰ ਕੀਤਾ, ਔਰ ਕੱਲ੍ਹ ਮੈਂ ਮੈਂਸ਼ਨ ਕੀਤਾ ਸੀ ਕਿ ਸਾਡੇ ਕੋਲ ਲਗਭਗ 6 ਘੰਟੇ ਦੀ ਫਾਈਲ ਹੈ, ਜਿਹੜਾ ਫਾਈਨਲ ਰਾਤ 21 ਫਰਵਰੀ ਨੂੰ ਕੀਰਤਨ ਦਰਬਾਰ ਹੋਇਆ। ਸੋ ਕੱਲ੍ਹ ਨਹੀਂ ਸੀ ਕਿਉਂਕਿ 6 ਘੰਟੇ ਦਾ ਅਸੀਂ ਅਨਇੰਟਰਪਟਡ ਉਹਨੂੰ ਦਿਖਾਉਣਾ ਚਾਹੁੰਦੇ ਹਾਂ। ਸੋ ਕੱਲ੍ਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਕੱਲ੍ਹ ਦੁਪਹਿਰੇ 1 ਵਜੇ ਤੋਂ 7 ਵਜੇ ਤੱਕ ਨਨਕਾਣਾ ਸਾਹਿਬ ਦੀ ਮੁਬਾਰਕ ਧਰਤੀ ਤੋਂ ਜਿਹੜਾ 6 ਘੰਟੇ ਦੇ ਕੀਰਤਨ ਦਰਬਾਰ ਦਾ ਪ੍ਰੋਗਰਾਮ ਹੈ ਉਹ ਸਾਡੇ ਦਰਸ਼ਕ ਜਿਹੜੇ ਨੇ ਦੇਖ ਸਕਣਗੇ। ਔਰ ਇਸੇ ਤਰ੍ਹਾਂ ਸਾਨੂੰ ਇੱਕ ਸਾਡੇ ਵੀਰ ਜਿਨ੍ਹਾਂ ਨੇ ਕਾਮੈਂਟ ਹੀ ਲਿਖਿਆ, ਡਾਕਟਰ ਸ਼ਾਹਬਾਜ਼ ਹਯਾਤ ਰਾਣਾ,
ਇਹ ਨਾਰੋਵਾਲ ਤੋਂ ਨੇ, ਪਾਕਿਸਤਾਨ ਤੋਂ। ਉਹਨਾਂ ਨੇ ਥੱਲੇ ਲਿਖਿਆ ਯੂਅਰ ਨੇਬਰ। ਹੁਣ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਦੀ ਸਾਂਝ ਹੈ। ਨਹੀਂ ਡਾਕਟਰ ਸ਼ਾਹਬਾਜ਼ ਸਾਹਿਬ, ਅਸੀਂ ਤੁਹਾਡੇ ਨੇਬਰ ਨਹੀਂ, ਅਸੀਂ ਇੱਕੋ ਹੀ ਘਰ ਦੇ ਰਹਿਣ ਵਾਲੇ ਹਾਂ। ਬਾਬੇ ਨਾਨਕ ਦਾ, ਬਾਬਾ ਨਾਨਕ ਸਾਂਝਾ ਉਹ ਸਭ ਦਾ, ਔਰ ਕਰਤਾਰਪੁਰ ਸਾਹਿਬ ਔਰ ਨਾਰੋਵਾਲ ਉਹ ਇੱਕੋ ਹੀ ਨੇ, ਸਾਡਾ ਇੱਕੋ ਹੀ ਘਰ ਹੈ। ਔਰ ਉਹਨਾਂ ਨੇ ਜਿਵੇਂ ਭਾਰਤ ਸਰਕਾਰ ਨੇ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਕੋਵਿਡ-19 ਦਾ ਬਹਾਨਾ ਬਣਾ ਕੇ ਔਰ ਸਿਕਿਉਰਿਟੀ ਰੀਜ਼ਨਸ ਦੇ ਕੇ, ਸੋ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਮੋਸਟ ਇਫੈਕਟਡ ਕੰਟਰੀ ਇਨ ਦਾ ਵਰਲਡ is questioning the health facilities of other country which has successfully beaten the pandemic. This is illusioned India whose fake vaccines have been returned back by Africans. ਮੈਂ ਇਹਦੇ 'ਚ ਇਹ ਵੀ ਦੱਸਦੇ ਹਾਂ ਕਿ ਅੱਜ ਇਸ ਦੇ ਉੱਤੇ ਅਮਰੀਕਾ 'ਚ ਵੀ ਕਾਮੈਂਟਰੀ ਸੀ। ਅਮਰੀਕਾ 'ਚ 5 ਲੱਖ ਦੀ ਫਿਗਰ ਕ੍ਰਾਸ ਹੋ ਗਈ ਹੈ ਜਿਹੜੇ ਕੋਵਿਡ-19 ਦੇ ਨਾਲ ਮੌਤਾਂ ਹੋਈਆਂ ਨੇ। ਔਰ ਉਸ ਤੋਂ ਬਾਅਦ ਜੇ ਦੂਸਰਾ ਵੱਡਾ ਨੰਬਰ ਜਿਹਨੇ ਬਿਲਕੁਲ ਆਪਣਾ ਜਲੂਸ ਕਢਵਾਇਆ ਹੈਂਡਲਿੰਗ ਦੇ ਵਿੱਚ ਭਾਰਤ, ਉੱਥੇ ਵੀ ਫਿਗਰ 2 ਲੱਖ ਨੂੰ ਟੱਚ ਕੀਤੀ ਹੋਏਗੀ, ਹਾਲਾਂ ਉਹ ਬਹੁਤ ਘਟਾ ਕੇ ਦੱਸਦੇ ਨੇ। ਔਰ ਇਹੀ ਗੱਲ ਉਹਨਾਂ ਨੇ ਕਹੀ ਕਿ ਭਾਈ ਦੂਸਰੇ ਪਾਸੇ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਜਿਹੜੀ ਪਾਲਿਸੀ ਇਮਰਾਨ ਖਾਨ ਹਕੂਮਤ ਦੀ ਰਹੀ, ਉਹ ਆਈਸੋਲੇਸ਼ਨ ਵਾਲੀ ਵੀ ਜਾਂ ਟੋਟਲ ਬਲੌਕੇਡ ਨਹੀਂ ਸੀ। ਜਿਵੇਂ ਮੋਦੀ ਨੇ 3 ਘੰਟੇ ਦੇ ਨੋਟਿਸ ਦੇ ਉੱਤੇ ਕਰੋੜਾਂ ਲੋਕ ਸੜਕਾਂ 'ਤੇ ਲੈ ਆਉਂਦੇ, ਸੋ ਪਾਕਿਸਤਾਨ ਨੇ ਇਹਨੂੰ ਬਿਲਕੁਲ ਠੀਕ ਹੈਂਡਲ ਕੀਤਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਭਾਰਤ ਜਿਹੜਾ ਧੋਖੇ 'ਚ ਰਹਿੰਦਾ ਹੈ, ਧੋਖਾ ਦਿੰਦਾ ਹੈ, ਔਰ ਉਹਦੀ ਬਣਾਈ ਵੈਕਸੀਨ ਈਵਨ ਸਾਊਥ ਅਫਰੀਕਾ ਨੇ ਵਾਪਸ ਕਰ ਦਿੱਤੀ ਕਿ ਭਾਈ ਇਹ ਨਹੀਂ, ਉਹ ਪਾਕਿਸਤਾਨ ਨੂੰ ਜਿਹੜਾ ਹੈ ਉਹ ਦੋਸ਼ ਦੇ ਰਿਹਾ। ਸੈਕੰਡਲੀ ਉਹਨਾਂ ਨੇ ਕਿਹਾ, secondly the Indian Home Ministry also expressed concerns about the safety of group because of what it said considerable threat. RSS Modi is now using unfounded scare tactics to stop Sikhs from visiting their holy places. I think Gujarati riots are still on his hand. उन्होंने कहा भी इंडियन मिनिस्ट्री ने ਜਿਹੜਾ ਸੇਫਟੀ ਦੇ ਐਂਗਲ ਨੂੰ ਪਲੇ ਕੀਤਾ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਖੁਦ ਜਿਹਦੇ ਹੱਥ ਗੁਜਰਾਤ ਦੇ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਇਹ ਇਸ ਕਿਸਮ ਦੇ ਟੈਕਟਿਕ ਯੂਜ਼ ਕਰ ਰਹੇ ਨੇ ਸਿੱਖਾਂ ਨੂੰ ਡਰਾਉਣ ਦੇ ਲਈ। ਔਰ ਅਖੀਰ 'ਚ ਉਹਨਾਂ ਨੇ ਕਿਹਾ, ਲਾਸਟਲੀ ਐਂਡ ਮੋਸਟ ਇੰਪੋਰਟੈਂਟਲੀ ਸਿੱਖਸ ਫਰਮ ਆਲ ਓਵਰ ਦਾ ਵਰਲਡ ਆਰ ਵੈਲਕਮ ਵਿਦ ਓਪਨ ਆਰਮਸ ਟੂ ਪਾਕਿਸਤਾਨ. Sikhs who are also our Punjabi brothers are much respected and loved in the side of Punjab. Sikhs know this well. Hindu government obviously doesn't like that. So ਬਹੁਤ ਬਹੁਤ ਸ਼ੁਕਰੀਆ ਡਾਕਟਰ ਸ਼ਾਹਬਾਜ਼ ਹਯਾਤ ਰਾਣਾ ਜੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਖੁੱਲ੍ਹੀਆਂ ਬਾਹਾਂ ਦੇ ਨਾਲ ਆਪਣੇ ਸਿੱਖ ਭਰਾਵਾਂ ਦਾ ਦੁਨੀਆ ਭਰ ਤੋਂ ਆਉਣ ਵਾਲਿਆਂ ਦਾ ਸਵਾਗਤ ਕਰਦੇ ਹਾਂ। ਉਹਨਾਂ ਨੂੰ ਵੀ ਪਤਾ ਹੈ ਕਿ ਕਿਵੇਂ ਉਹਨਾਂ ਨੂੰ ਇਸ ਸਾਈਡ ਦੇ ਪੰਜਾਬੀ ਪਿਆਰ ਕਰਦੇ ਨੇ, ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਜਿਹੜੀ ਹਿੰਦੂ ਹਕੂਮਤ ਹੈ ਉਹ ਇਹਨਾਂ ਸਾਂਝਾਂ ਨੂੰ ਪੁਖਤਾ ਨਹੀਂ ਹੋਣ ਦੇਣਾ ਚਾਹੁੰਦੀ, ਔਰ ਉਹੀ ਰੁਕਾਵਟਾਂ ਖੜੀਆਂ ਕਰ ਰਹੀ ਹੈ। ਸੋ ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਇੱਕ ਵੀਰ ਜਿਨ੍ਹਾਂ ਦਾ ਨਾਮ ਮੈਂ ਨਹੀਂ ਲਿਆ, ਉਹਨਾਂ ਨੇ ਆਪਣੇ ਕਾਮੈਂਟ 'ਚ ਤੁਹਾਡੇ ਪਹਿਰਾਵੇ ਦੀ ਤਾਰੀਫ ਕਰਦਿਆਂ ਕਿਹਾ ਕਿ ਵੀ ਤੁਸੀਂ ਆਪਣੇ ਇੱਕ ਬ੍ਰਾਂਡ ਬਣਾਓ ਇੰਟਰਨੈਸ਼ਨਲੀ, ਔਰ ਯੰਗਸਟਰਸ ਨੂੰ ਇਨਕਰੇਜ ਹੋਣ ਪੰਜਾਬੀ ਸੂਟ, ਔਰ ਉਹਦੇ 'ਚੋਂ ਜਿਹੜੀ ਆਮਦਨ ਹੋਏ ਮੈਂ ਨੰਬਰ ਨਾ ਕੱਢਦਾ ਉਹਨਾਂ ਦਾ, ਉਹ ਜਿਹੜੀ ਹੈ ਉਹ ਖਾਲਿਸਤਾਨ ਦੀ ਮੂਵਮੈਂਟ ਲਈ ਜਾਏ। ਔਰ ਸਾਨੂੰ ਉਹਨਾਂ ਨੇ ਮੈਲਕਮ ਐਕਸ ਬਣਾਇਆ। ਚਲੋ ਇਹ ਵੀ ਜਦੋਂ ਸਾਡੇ ਵੀਰ ਕੋਈ ਇਸ ਕਿਸਮ ਦਾ ਵਡਿਆਉਂਦੇ ਨੇ, ਚੰਗਾ। ਉਹਨਾਂ ਦਾ ਨਾਮ ਹੈਗਾ ਤਾਹਿਰ ਮਹਿਮੂਦ। ਹਾਂ, ਸੋ ਤਾਹਿਰ ਮਹਿਮੂਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ। ਹੁਣ ਬ੍ਰਾਂਡ ਬਣਾਉਣਾ ਤੁਹਾਡਾ ਕੰਮ ਹੈ। ਔਰ ਹੁਣ ਅਸੀਂ ਆਪਣੇ ਵਿਸ਼ੇ ਵੱਲ ਪਰਤਦੇ ਹਾਂ। ਦੇਖੋ, ਮੈਂ 2 ਲਫ਼ਜ਼ ਹੁੰਦੇ ਨੇ, ਇੱਕ ਅੰਗਰੇਜ਼ੀ ਦੇ, ਇੱਕ ਆਪਟੀਮਿਸਟ, ਇੱਕ ਪੈਸੀਮਿਸਟ। ਉਹਨੂੰ ਆਸ਼ਾ ਤੇ ਨਿਰਾਸ਼ਾ ਵੀ ਕਹਿੰਦੇ ਆ। ਵੈਸੇ ਕਿਸੇ ਜ਼ਮਾਨੇ 'ਚ ਅਸੀਂ ਇਹ ਵੀ ਪੜ੍ਹਦੇ ਹੁੰਦੇ ਸੀ ਕਿ ਆਸ਼ਾ ਤੇ ਨਿਰਾਸ਼ਾ ਦੋਵੇਂ ਸਕੀਆਂ ਭੈਣਾਂ, ਇੱਕ ਤੋਂ ਬਾਅਦ ਇੱਕ ਦਾ ਉਦੈ ਹੁੰਦਾ। ਜੇ ਆਸ਼ਾ ਹੈ ਤਾਂ ਉਹਦੇ 'ਚੋਂ ਨਿਰਾਸ਼ਾ ਵੀ ਨਿਕਲ ਆਉਂਦੀ ਹੈ, ਤੇ ਕਦੇ ਨਿਰਾਸ਼ਾ 'ਚ ਇੰਨਾ ਨਾ ਹੋਵੋ, ਉਹਦੇ 'ਚੋਂ ਆਸ਼ਾ ਵੀ ਆ ਜਾਂਦੀ ਹੈ। ਜੇ ਧੁੱਪ ਵੀ ਤੇ ਸ਼ਾਮ ਹੀ ਹੈ। ਹਾਂ, ਇਸੇ ਤਰ੍ਹਾਂ ਦਿਨ ਔਰ ਰਾਤ ਦਾ ਜ਼ਿਕਰ। ਪਰ ਫਿਰ ਵੀ ਮੈਂ ਸਮਝਦਾ ਵੀ ਸਿਆਸੀ ਤਜਜ਼ੀਆ ਕਰਦੇ ਹਾਂ। ਹਾਲਾਂ ਅੰਗਰੇਜ਼ੀ ਦਾ ਇਹ ਅਖਾਣ ਵੀ ਹੈ, ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਪਤਾ ਨਹੀਂ ਸਿੱਖਾਂ 'ਚ ਇਹ ਵੀ ਲੋੜ ਤੋਂ ਜ਼ਿਆਦਾ ਹੀ ਹੈ ਕਿ ਅਸੀਂ ਹਰ ਚੀਜ਼ 'ਚੋਂ ਆਸ ਕਰਦੇ ਹਾਂ। ਘੋੜਾ ਮਰਿਆ ਪਿਆ ਹੋਏ ਅਸੀਂ ਦੇਖਦੇ ਹਾਂ ਉਹਨੂੰ ਮਾਰ ਕੇ ਚਾਬਕ,
कि भाई नहीं ये घोड़ा नहीं उठेगा भी और दौड़ेगा भी और सरपट दौड़ेगा और जंग भी सानू जित के देगा। अंग्रेज़ां ने भी ਇਹਦੇ 'ਚ टर्म बनाई है फ्लॉगिंग द डेड हॉर्स है कि मरे घोड़े ਨੂੰ ਤੁਸੀਂ ਜਿਹੜਾ ਉਹ ਚਾਬਕ ਮਾਰ ਰਹੇ ਹੋ। ਕਿਸਾਨ ਲਹਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਐਮੋਸ਼ਨ ਇੰਨੀ ਜ਼ਿਆਦਾ ਇਹਦੇ ਨਾਲ ਜੁੜੀ ਹੈ। ਔਰ ਮੈਂ ਤਾਂ ਆਪਣਾ ਹਾਲ ਦੱਸ ਸਕਦਾ ਕਿ ਮੈਂ ਇਹਨਾਂ ਪਿਛਲੇ 3 ਮਹੀਨੇ 'ਚੋਂ ਕਿਸ ਕਿਸਮ ਦੇ ਮਾਹੌਲ 'ਚੋਂ ਹਰ ਰੋਜ਼ ਗੁਜ਼ਰਦਾ ਹੈ, ਕਿੰਨਾ ਦਰਦ ਕਿੰਨੀ। ਔਰ ਮੈਂ ਕੋਈ ਆਪਣੇ ਕੋਈ ਵਿਕੋਲਿਤਰਾ ਨਹੀਂ ਹੈ, ਜੋ ਤੁਸੀਂ ਹਰ ਪਾਸੇ ਗੱਲ ਕਰਦੇ ਹੋ ਜਿਹਦਾ ਸ਼ਾਇਦ ਪਹਿਲਾਂ ਇੰਟਰਸਟ ਨਹੀਂ ਵੀ ਸੀ ਸਿਆਸਤ ਦੇ ਵਿੱਚ। ਪੰਜਾਬ ਦੀ ਧਰਤੀ ਦੇ ਜਾਈਆਂ ਨੇ ਔਰ ਇਕੱਲੇ ਸਾਡੇ ਵਾਲੇ ਪਾਸੇ ਨਹੀਂ। ਮੈਂ ਈਵਨ ਜਦੋਂ ਅਸੀਂ ਇਸ 'ਤੇ ਸੈਗਮੈਂਟ ਕਰਦੇ ਹਾਂ, ਜਿਵੇਂ ਸਾਡੇ ਪੰਜਾਬੀ ਭੈਣ ਭਰਾ ਫਿਕਰ ਕਰਦੇ ਨੇ ਲਹਿੰਦੇ ਪੰਜਾਬ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੂਵਮੈਂਟ ਨੇ ਇਸ 3 ਮਹੀਨੇ ਦੇ ਪੀਰੀਅਡ 'ਚ ਗੈਲਵਨਾਈਜ਼ ਕਰ ਦਿੱਤਾ ਹੈ ਨਾ ਸਿਰਫ ਫਾਰਮਰ ਇਸ਼ੂ ਨੂੰ, ਸਿੱਖ ਕੌਮ ਦਾ ਵੀ, ਸਾਡੀ ਅਡਰੀ ਪਛਾਣ ਦੀ ਗੱਲ ਵੀ। ਔਰ ਜਿਵੇਂ ਯੂਨਾਈਟਿਡ ਸਿੱਖਸ ਦੇ ਐਕਟਿਵਿਸਟ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਟੈਡ ਸੀਰੀਜ਼ 'ਤੇ ਇੰਟਰਵਿਊ ਦਿੱਤਾ ਹੈ, ਉਹਨਾਂ ਨੇ ਹੋਰ ਵੀ PBS ਦੇ ਉੱਤੇ। ਔਰ ਅੱਜ ਹੀ ਉਹਨਾਂ ਦੀ ਕਾਲ ਸੀ, ਅੱਜ ਉਹਨਾਂ ਦਾ ਦੁਪਹਿਰ ਬਾਅਦ ਇੰਟਰਵਿਊ ਸੀ, ਉਹ ਡਿਸਕਸ ਕਰ ਰਹੇ ਸੀ ਕਿ ਮਿਡ ਵੈਸਟ ਦੇ ਵਿੱਚ ਬੜਾ ਪੋਪੂਲਰ ਰੇਡੀਓ ਟਾਕ ਸ਼ੋ, ਕਿਉਂਕਿ ਅਮਰੀਕਾ ਦਾ ਮਿਡ ਵੈਸਟ ਇਵੇਂ ਹੀ ਹੈ ਜਿਵੇਂ ਸਾਊਥ ਏਸ਼ੀਆ ਦਾ ਜਾਂ ਭਾਰਤ ਦੇ ਨਕਸ਼ੇ 'ਚ ਪੰਜਾਬ ਹੈ। ਬ੍ਰੈਡ ਬਾਸਕਟ, ਜੇ ਉਹ ਬ੍ਰੈਡ ਬਾਸਕਟ ਹੈ ਇੰਡੀਆ ਦੀ ਤਾਂ ਮਿਡ ਵੈਸਟ ਹੈ। ਔਰ ਉੱਥੇ ਕਿਉਂਕਿ ਕਿਸਾਨ ਮੁੱਦਾ ਇੰਨਾ ਅਹਿਮੀਅਤ ਵਾਲਾ ਹੈ ਕਿ ਉਹਨਾਂ ਨੇ ਵੀ ਉਹਨਾਂ ਨੂੰ ਇੰਟਰਵਿਊ ਲਈ ਸਕੈਜੂਲ ਕੀਤਾ। ਉਹਨਾਂ ਦਾ 1 ਘੰਟੇ ਦਾ ਇੰਟਰਵਿਊ ਸੀ ਔਰ ਉਹਨਾਂ ਨਾਲ ਡਿਸਕਸ ਹੋ ਰਿਹਾ ਸੀ ਕਿ ਉਹ ਕਿਹੜੇ ਇਸ਼ੂ ਲਿਆਉਣਾ ਚਾਹੁੰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ। ਔਰ ਬਾਕੀ ਜੇ ਅਸੀਂ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੇ ਟਵੀਟ, ਹਕੂਮਤਾਂ ਦੇ ਦੂਸਰੇ ਤੀਸਰੇ ਕਰੀਏ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2014 ਤੋਂ ਹੁਣ ਤੱਕ ਇਸ 7 ਸਾਲ ਦੇ ਵਕਤ 'ਚ ਜਿੰਨੀ ਤਕਲੀਫ, ਜਿੰਨਾ ਵੱਡਾ ਚੈਲੰਜ ਹਿੰਦੂ ਤਵੀਆਂ ਦੇ ਸਾਹਮਣੇ ਸਿੱਖਾਂ ਨੇ ਖੜਾ ਕੀਤਾ ਹੈ, ਭਾਵੇਂ ਉਹਦਾ ਰੀਜ਼ਨ ਫਾਰਮਰ ਐਜੀਟੇਸ਼ਨ ਹੈ, ਇਹੋ ਜਿਹਾ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਔਰ ਭਾਰਤ ਵਿੱਚ ਵੀ ਜਿਹੜੀਆਂ ਤਾਕਤਾਂ ਡਰ ਕੇ ਸਹਿਮ ਕੇ ਜਿਨ੍ਹਾਂ ਨੂੰ ਜਿਹੜਾ ਉਹ ਵੜ ਲੈਂਦੇ ਸੀ, ਉਹ ਕਸ਼ਮੀਰ ਦਾ ਮੁੱਦਾ ਹੋਏ, ਆਰਟੀਕਲ 370 ਨੂੰ ਐਬਰੋਗੇਟ ਕਰਨਾ, CA ਵਰਗੇ ਕਾਨੂੰਨ ਹੋਣ, ਔਰ ਜਿਸ ਕਿਸਮ ਦਾ ਉਹ ਕੰਨਪਾਟਾ ਗੁੰਡਾ ਯੋਗੀ ਜਿਹਨੇ ਉੱਥੇ 15-16% ਤੋਂ ਜ਼ਿਆਦਾ ਮੁਸਲਿਮ ਪਾਪੂਲੇਸ਼ਨ ਨੂੰ ਹੌਸਟੇਜ ਬਣਾਇਆ, ਫੇਕ ਐਨਕਾਊਂਟਰ। ਔਰ ਉਸ ਸਾਰੇ ਦੇ ਨਾਲ ਜੇ ਕੋਵਿਡ-19 ਹੁੰਦਾ ਹੈ ਤਾਂ ਤਬਲੀਗੀ ਜਮਾਤ ਨਾਲ ਜੋੜ ਕੇ ਇਹਨੂੰ ਜਿਹਾਦੀ ਵਾਇਰਸ ਬਣਾ ਦਿਓ। ਔਰ ਬਿਲਕੁਲ ਇੱਕ ਡਰ ਪੈਦਾ ਕੀਤਾ ਹੋਇਆ ਸੀ ਜਿਸ ਅੰਦਾਜ਼ 'ਚ ਸਿੱਖ ਪੰਜਾਬ ਨੇ ਚੈਲੰਜ ਕੀਤਾ ਹੈ। ਹਰਿਆਣਾ ਵੀ ਖੜਾ ਹੋਇਆ ਹੈ, ਹੁਣ ਥੋੜ੍ਹਾ ਬਹੁਤ ਵੈਸਟਰਨ UP ਵੀ ਹੈ, ਰਾਜਸਥਾਨ 'ਚ ਵੀ ਜਾ ਕੇ ਰਕੇਸ਼ ਟਕੈਤ ਔਰ ਦੂਜਾ ਜਿਹੜੇ ਨੇ ਉਹ ਬੜੇ ਦਮਗਜ਼ੇ ਮਾਰ ਰਹੇ ਨੇ। ਔਰ ਮੈਂ ਜ਼ਿਕਰ ਵੀ ਕਰਾਂਗਾ ਕਿ ਭਾਈ ਕੀ ਇਸ ਸਾਰੇ 'ਚੋਂ ਅਲਟੀਮੇਟਲੀ ਅਸੀਂ ਰਹਿ ਗਏ ਹਾਂ ਕਿ ਭਾਈ ਟਕਰਾਣਾ ਵੀ ਅਸੀਂ ਹੈ। ਬਿਆਨਬਾਜ਼ੀਆਂ ਤੁਸੀਂ ਕਰਕੇ ਟੈਂਪਰੇਚਰ ਅਪ ਕਰ ਦਿਓ ਤੇ ਫਿਰ ਜਦੋਂ ਸਾਹਮਣੇ ਟਕਰਾ ਜਾਣ ਫਿਰ ਤੁਸੀਂ ਉਹ ਕਹੋ ਜੀ ਹੱਥ ਝਾੜ ਲਓ ਕਿ ਜੀ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ। ਸੋ ਇਹ ਇੱਕ ਅਚੀਵਮੈਂਟ ਦਾ ਦੌਰ ਵੀ ਹੈ। ਲੇਕਿਨ ਗੱਲ ਉੱਥੋਂ ਅਸੀਂ ਸ਼ੁਰੂ ਕਰੀਏ ਜਿੱਥੇ ਆ ਕੇ ਫਿਰ ਮੁੱਕ ਗਈ 26 ਜਨਵਰੀ ਦੇ ਐਂਡ ਨੂੰ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋ ਰਹੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇੱਕ ਪਾਸੇ ਨੈਗੇਟਿਵਿਟੀ ਦਾ ਸਿਖਰ ਲਿਆਂਦਾ ਗਿਆ। ਨਿਸ਼ਾਨ ਸਾਹਿਬ, ਹੁਣ ਤੁਸੀਂ ਇਮੈਜਿਨ ਕਰੋ ਜੇ ਖਾਲਿਸਤਾਨ ਦਾ ਝੰਡਾ ਵੀ ਹੁੰਦਾ ਤਾਂ ਫਿਰ ਵੀ ਉਹੀ ਕੁਝ ਹੋਣਾ ਸੀ ਜੋ ਹੁਣ ਹੋਇਆ। ਔਰ ਉਹ ਨਿਸ਼ਾਨ ਸਾਹਿਬ ਜਿਸ ਨੂੰ ਲੈ ਕੇ ਲਦਾਖ ਬਾਰਡਰ ਦੇ ਉੱਤੇ ਸਿੱਖ ਫੌਜੀ ਖੜਾ ਕੀਤਾ ਹੋਇਆ, ਜਿਹੜੇ ਅਮਰਿੰਦਰ ਨੇ ਕਿਹਾ ਜੀ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ, ਉਹ ਇਹ ਘਟੀਆ ਜਿਹਾ 3rd ਰੇਟ ਕਪਤਾਨ ਜਿਸ ਸਿੱਖ ਰੈਜੀਮੈਂਟ 'ਚ ਰਿਹਾ ਉਹਦਾ ਮਾਰਚੀ ਝੰਡੇ ਦੇ ਨਾਲ ਕੇਸਰੀ ਝੰਡੇ ਦੇ ਨਾਲ ਹੁੰਦਾ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਵੀ ਔਰ ਉਸ ਦੀ ਆੜ 'ਚ ਜਿਵੇਂ ਸੈਂਕੜਿਆਂ ਨੌਜਵਾਨ ਇਹਨਾਂ ਨੇ ਚੁੱਕੇ ਨੇ, ਹੁਣ ਵੀ ਅੱਜ ਵੀ ਕੱਲ੍ਹ ਦਿੱਲੀ ਦੇ ਉਹਨਾਂ ਦੀ ਪੁਲਿਸ ਨੇ ਆ ਕੇ ਜੰਮੂ ਤੋਂ ਜਿਹੜੇ 2 ਨੌਜਵਾਨ ਨੇ ਉਹਨਾਂ ਨੇ ਚੁੱਕਿਆ। ਔਰ ਉਹਨਾਂ ਦੇ ਵਿੱਚ ਦਿੱਲੀ ਪੁਲਿਸ ਅਰੈਸਟ ਫਾਰਮਰ ਲੀਡਰ ਫਰੋਮ ਜੰਮੂ ਫॉर ਰਿਪਬਲਿਕ ਡੇ ਵਾਇਲੈਂਸ। ਔਰ ਇਹ ਸਾਰੇ ਦੇ ਵਿੱਚ ਜੰਮੂ ਕਸ਼ਮੀਰ ਯੂਨੀਅਨ ਕਿਸਾਨ ਫਰੰਟ ਦੇ ਚੇਅਰਮੈਨ ਨੇ ਮਹਿੰਦਰ ਸਿੰਘ 45 ਸਾਲ ਹੈ ਔਰ ਮਨਦੀਪ ਸਿੰਘ 23 ਸਾਲ ਆ, ਜਿਹੜੇ ਗੋਲ ਗੁਜਰਾਲ ਜੰਮੂ ਦੇ ਨੇ, ਉਹਨਾਂ ਨੂੰ ਉਸ ਦੇ ਨਾਲ ਜੋੜ ਕੇ ਜੀ ਇਹਨਾਂ ਨੇ ਵਾਇਲੈਂਸ ਕੀਤੀ ਔਰ ਇਹ ਉਹ ਕੀਤਾ। ਔਰ ਉਹ ਫੜੋ ਫੜੀ ਦਾ ਸਿਲਸਿਲਾ ਔਰ ਕਿਵੇਂ
ਹੁਣ ਵਕੀਲਾਂ ਦੀ ਪੂਰੀ ਟੀਮ ਦੇ ਨਾਲ ਪ੍ਰੈਸ ਕਾਨਫਰੰਸ ਦਿੱਲੀ ਕਮੇਟੀ ਨੇ ਉਹਨਾਂ ਨੌਜਵਾਨਾਂ ਨੂੰ ਖੜਾ ਕੀਤਾ। ਉਹ ਕਹਿੰਦੇ ਅਸੀਂ ਤਾਂ ਪੁਲਿਸ ਸਟੇਸ਼ਨ ਗਏ ਸੀ ਆਪਣੇ ਸਾਥੀਆਂ ਦਾ ਪਤਾ ਕਰਨ, ਤੇ ਉੱਥੇ ਥਾਣੇਦਾਰਾਂ ਨੇ ਸਾਨੂੰ ਆਪਸ ਅੱਡ-ਅੱਡ ਐਸਐਚਓ ਨੇ ਤੈਨੂੰ ਕਿੰਨੇ ਚਾਹੀਦੇ ਨੇ, ਤੈਨੂੰ ਕਿੰਨੇ ਚਾਹੀਦੇ ਨੇ, ਸਾਡੇ ਤੇ ਹੀ ਕੇਸ ਪਾ ਕੇ ਗਾਲੀ ਗਲੋਚ ਮਾਰ ਕੁਟਾਈ। ਸੋ ਇੱਕ ਪਾਸੇ ਔਰ ਜਿਹੜੀ ਲੀਡਰਸ਼ਿਪ ਕਿਸਾਨੀ ਲੀਡਰਸ਼ਿਪ ਜਿਹਨੇ ਇਹ ਸਾਰਾ ਜਿਹੜਾ ਉਹ ਕਾਲ ਦਿੱਤੀ, ਜਿਹਦੇ ਥੱਲੇ ਜੀ 4 ਲੱਖ ਟਰੈਕਟਰ ਆਏਗਾ ਔਰ ਇਹ ਹੋਏਗਾ, ਉਹਨਾਂ ਸਭ ਨੇ ਪੱਲਾ ਝਾੜ ਲਿਆ ਕਿ ਜੀ ਸਾਡਾ ਕੁਛ ਨਹੀਂ। ਔਰ ਜਿਹੜੇ 2 ਨੌਜਵਾਨ ਦੀਪ ਸਿੱਧੂ ਔਰ ਲੱਖਾ ਸਿਧਾਣਾ ਜਿਨ੍ਹਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਗਿਆ, ਔਰ ਦੀਪ ਸਿੱਧੂ ਦਾ ਤੁਸੀਂ ਦੇਖੋ ਹਫਤੇ ਦਾ ਰਿਮਾਂਡ, ਫਿਰ 2 ਹਫ਼ਤੇ ਦਾ ਰਿਮਾਂਡ। ਹੁਣ ਅੱਜ ਜਦੋਂ ਉਹਨਾਂ ਨੂੰ ਈਵਨ ਬਾਹਰ ਹਜ਼ਾਰਾਂ ਨੌਜਵਾਨ ਡੀਕਦੇ ਸੀ ਜਦੋਂ ਕਚਹਿਰੀ 'ਚ ਲਿਆਉਣਾ ਸੀ, ਪਰ ਉੱਥੇ ਹੀ ਤਿਹਾੜ ਜੇਲ੍ਹ 'ਚ ਹੀ ਉਹਨਾਂ ਨੂੰ ਕਰਕੇ ਕਿ ਉਹਨਾਂ ਨੂੰ ਜਿਹੜਾ ਅੱਗੋਂ ਉਹਨਾਂ ਨੇ ਜਿਹੜੀ ਹੈ 2 ਹਫ਼ਤੇ ਦੇ ਜੁਡੀਸ਼ੀਅਲ ਰਿਮਾਂਡ ਦੇ ਉੱਤੇ 14 ਰੋਜ਼ਾ 2 ਹਫ਼ਤੇ ਦੇ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਿਆ। ਅੱਛਾ। ਦੂਜੇ ਪਾਸੇ ਲੱਖਾ ਸਿਧਾਣਾ ਜਿਹਦੇ ਸਿਰ ਤੇ ਲੱਖ ਦਾ ਇਨਾਮ ਵੀ ਰੱਖਿਆ ਹੋਇਆ ਹੈ, ਔਰ ਉਹਨਾਂ ਨੇ ਕਾਲ ਦਿੱਤੀ। ਔਰ ਮੈਂ ਜਿਹੜੀ ਪੋਜ਼ਿਟਿਵਿਟੀ ਦੀ ਗੱਲ ਕਰਦਾ ਕਿ ਪੰਜਾਬ ਦੀ ਧਰਤੀ, ਜਦੋਂ ਅਸੀਂ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਧਰਤੀ ਦੀ ਗੱਲ ਕਰਦੇ ਹਾਂ, ਤੇ ਇਹ ਉਹ ਧਰਤੀ ਹੈ ਕਿ ਜਿੱਥੇ, ਔਰ ਜਦੋਂ ਸਰ ਕਪੂਰ ਸਿੰਘ ਗੱਲ ਕਰਦੇ ਨੇ ਕਿ ਭਾਈ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ ਹੈ, ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਹਨੂੰ ਸੁਰ ਕੀਤਾ ਹੋਇਆ 10ਵੇਂ ਪਾਤਸ਼ਾਹ ਨੇ। ਉਹਦੀ ਠੀਕ ਸੁਰ ਤੇ ਹੱਥ ਰੱਖਣ ਦੀ ਲੋੜ ਹੈ, ਉਂਗਲ ਰੱਖਣ ਦੀ ਲੋੜ ਹੈ, ਇਹ ਸਾਜ਼ ਗੁੰਜਾਰਾ ਪਾਏਗਾ। ਇੱਕ ਸੋਸ਼ਲ ਮੀਡੀਆ ਤੇ ਕਾਲ ਦਿੱਤੀ ਗਈ, ਮਹਿਰਾਜ ਜ਼ਿਲ੍ਹਾ ਬਠਿੰਡਾ ਦਾ ਇਤਿਹਾਸਕ ਕਸਬਾ, ਔਰ ਇੰਨਾ ਵੱਡਾ ਕਸਬਾ, ਉਹਨੂੰ ਪਿੰਡ ਹੀ ਕਹਿੰਦੇ ਨੇ, ਭਾਵੇਂ 24,000 ਉੱਥੇ ਵੋਟਾਂ ਨੇ, ਸੋ ਵੱਡੇ ਸ਼ਹਿਰ ਵਾਂਗ ਹੈ। ਔਰ ਮਹਿਰਾਜ ਜਦੋਂ ਅਸੀਂ 6ਵੇਂ ਪਾਤਸ਼ਾਹ ਦੀ ਜੀਵਨ ਕਹਾਣੀ ਪੜ੍ਹਦੇ ਹਾਂ, 4 ਜੰਗਾਂ ਜਿਹੜੀਆਂ 6ਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ 'ਚ ਲੜੀਆਂ, ਇੱਕ ਮਹਿਰਾਜ ਦੀ ਜੰਗ ਹੈ ਜਿਹਦੇ 'ਚ ਹੈਂਡਸ ਡਾਊਨ ਵਿਕਟਰੀ ਜਿਹੜੀ ਉਹਨਾਂ ਨੇ ਹਾਸਲ ਕੀਤੀ ਮਾਲਵੇ ਦੀ ਧਰਤੀ ਦੇ ਉੱਤੇ, ਔਰ ਬਹੁਤ ਵੱਡਾ ਇਤਿਹਾਸਕ ਮੁਕਾਮ ਹੈ। ਔਰ ਇਹ ਪੰਜਾਬ ਦਾ ਸੂਬੇਦਾਰ ਕੈਪਟਨ ਅਮਰਿੰਦਰ, ਇਹਦੇ ਪੁਰਖਿਆਂ ਦੀ ਧਰਤੀ ਵੀ ਮਹਿਰਾਜ ਹੈ। ਔਰ ਇਹੀ ਉਹ ਧਰਤੀ ਹੈ ਜਿੱਥੇ ਇਹ ਕਲੈਨ ਜਿਹੜੇ ਸਿੱਧੂ ਬਰੈਡ ਕਲੈਨ ਜਿਹੜੇ ਨੇ ਕਜ਼ਨਸ ਦੇ ਤੌਰ ਤੇ ਜਾਣੇ ਜਾਂਦੇ ਰਹੇ, 7ਵੇਂ ਪਾਤਸ਼ਾਹ ਦੇ ਵਰ ਦੇ ਨਾਲ ਜਿਹੜਾ ਇਹਨਾਂ ਨੂੰ ਰਾਜ ਸ਼ਕਤੀ ਵੀ ਮਿਲਦੀ ਹੈ। ਔਰ ਇਹ ਵੀ ਉਸ ਪੀਰੀਅਡ 'ਚ ਕਿ ਜਿੱਥੇ ਉਹ ਢਿੱਡ ਵਜਾਉਂਦੇ ਸੀ ਗੁਰੂ ਹਰਿਰਾਏ ਸਾਹਿਬ ਦੇ ਸਾਹਮਣੇ ਆ ਕੇ, ਜੇ ਭੁੱਖੇ ਮਰ ਰਹੇ ਹੈ, ਗੁਰੂ ਸਾਹਿਬ ਨੇ ਕਿਹਾ ਫਿਕਰ ਨਾ ਕਰੋ, ਤੁਹਾਡੇ ਘੋੜੇ ਜਮਨਾ ਦਾ ਪਾਣੀ ਪੀਣਗੇ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਸਤਲੁਜ ਤੋਂ ਜਮਨਾ ਤੱਕ ਦੀਆਂ ਸਿੱਖ ਰਿਆਸਤਾਂ ਦੀ ਗੱਲ ਕਰਦੇ ਤੇ ਇਹੀ ਉਸ ਗੁਰੂ ਦੀ ਬਦੌਲਤ, ਈਵਨ ਮਾਲਵਾ ਲਫ਼ਜ਼, ਔਰ ਇਹ ਉਹ ਇਲਾਕਾ ਸੀ ਜਿੱਥੇ ਮੀਲਾਂ ਤੱਕ ਰੇਤਾ ਹੀ ਰੇਤਾ ਸੀ, ਡਿਊਨਸ ਆਫ ਸੈਂਡ ਸੀ। ਔਰ 10ਵੇਂ ਪਾਤਸ਼ਾਹ ਜਦੋਂ ਇਸ ਧਰਤੀ ਦੇ ਉੱਤੇ ਆਉਂਦੇ ਨੇ, ਔਰ ਉਹ ਉਹਨਾਂ ਦੇ ਨਾਲ ਡੱਲ ਸਿੰਘ ਉਸ ਇਲਾਕੇ ਦਾ ਜਿਹੜਾ ਉਹ ਕਾਰ ਮੁਖਤਾਰ, ਔਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਦੇਖੋ ਦੇਖ ਡੱਲਿਆ 4 ਚਫੇਰੇ ਕਣਕਾਂ ਲਹਿਲਾ ਰਹੀਆਂ ਨੇ, 4 ਚਫੇਰੇ। ਉਹ ਕਹਿੰਦਾ ਮਹਾਰਾਜ ਤੁਹਾਨੂੰ ਕੀ ਨਜ਼ਰ ਆ ਰਿਹਾ, 4 ਚਫੇਰੇ ਰੇਤਾ ਉੱਡ ਰਿਹਾ, ਰੇਤਾ ਮੀਲਾਂ ਤੱਕ। ਔਰ ਗੁਰੂ ਸਾਹਿਬ ਨੇ ਕਿਹਾ ਨਹੀਂ, ਇਹ ਧਰਤੀ ਗੁਰੂ ਦੇ ਪਿਆਰਿਆਂ ਦੀ, ਇਹ ਮਾਲਵਾ ਹੈ। ਔਰ ਮਾਲਵਾ ਉਸ ਵੇਲੇ ਮੱਧ ਪ੍ਰਦੇਸ਼ ਔਰ ਦੂਸਰੇ ਦਾ ਜਿਹੜਾ ਸਭ ਤੋਂ ਜ਼ਿਆਦਾ ਰੈਵਨਿਊ ਦੇਣ ਵਾਲੇ ਇਲਾਕੇ ਸੀ, ਉਹ ਸੀ। ਉਹ ਕਹਿੰਦੇ ਮਹਾਰਾਜ ਇਹ ਰੇਤਾ ਹੀ ਰੇਤਾ ਹੈ, ਨਾ ਕੋਈ ਖਾਣ ਨੂੰ, ਨਾ ਜੀਵਨ ਵੀ ਲਾਈਫ। ਲੇਕਿਨ ਮੈਂ ਇਹ ਸਮਝਦਾ ਵੀ ਇਸ ਰੀਜਨ ਦਾ ਨਾਂ ਹੀ ਮਾਲਵਾ ਇਸ ਲਈ ਪੈਂਦਾ ਕਿਉਂਕਿ 10ਵੇਂ ਪਾਤਸ਼ਾਹ ਨੇ ਇਹ ਆਪਣੇ ਮੁਖਾਰਬਿਨ ਤੋਂ ਫਰਮਾਇਆ। 60s ਦੇ ਵਿੱਚ ਫਿਰ ਜਿਹੜਾ ਸੋ ਕਾਲਡ ਗ੍ਰੀਨ ਰੈਵੋਲੂਸ਼ਨ ਦੇ ਨਾਂ ਥੱਲੇ, ਜਿਹਨੇ ਇੱਕ ਵੱਖਰੀ ਤਬਾਹੀ ਵੀ ਕੀਤੀ, ਪਰ ਇਹ ਧਰਤੀ ਪ੍ਰੋਸਪਰਸ ਵੀ ਹੋਈ, ਸਾਰੇ ਦੇਸ਼ ਦਾ ਉਹਨਾਂ ਨੇ ਢਿੱਡ ਵੀ ਭਰਿਆ। ਔਰ ਦੁਨੀਆ 'ਚ ਸੈਕੰਡ ਹਾਈਐਸਟ ਵੀਟ ਯੀਲਡ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੀ, ਔਰ ਦੂਸਰਾ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੀ ਬਦੌਲਤ। ਔਰ ਉਸੇ ਹੀ ਮਹਿਰਾਜ ਦੀ ਧਰਤੀ ਦੇ ਉੱਤੇ ਅੱਜ ਇੰਨਾ ਵੱਡਾ ਇਕੱਠ ਨੌਜਵਾਨਾਂ ਦਾ ਹੋਇਆ, ਕਿਉਂਕਿ ਇਹ ਦੇਖਦੇ ਹਾਂ ਕਿ ਜਿਨ੍ਹਾਂ ਦੇ ਲਈ ਗਏ ਸੀ, ਕਿਸਾਨ ਲੀਡਰਸ਼ਿਪ ਨੇ ਪੱਲਾ ਝਾੜ ਲਿਆ, ਸਰਕਾਰ ਜਿਹੜੀ ਹੈ ਉਹ ਬਿਲਕੁਲ ਵਿਲਨ ਬਣਾ ਕੇ ਪੇਸ਼ ਕਰ ਰਹੀ ਹੈ। ਮੋਦੀ ਮੀਡੀਆ ਸਵੇਰ ਤੋਂ ਸ਼ਾਮ ਤੱਕ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਉਹ ਸਿੱਖ ਨਿਸ਼ਾਨ ਸਾਹਿਬ ਨੂੰ ਵੀ, ਜਿਹਦੇ ਥੱਲੇ ਉਹਨਾਂ ਦਾ ਬਚਾਅ ਲੰਗਰ ਕੋਵਿਡ-19 ਵੇਲੇ, ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ। ਤੇ ਫਿਰ ਉਸ ਧਰਤੀ ਦੇ ਉੱਤੇ ਜਿੱਥੇ ਗੁਰੂਆਂ ਦੀ ਕਮਾਈ ਹੈ, ਇੱਕ ਆਵਾਜ਼ ਦੇਣ ਦੀ ਲੋੜ ਸੀ ਕਿ ਭਾਈ ਆਓ। ਕੋਈ ਉੱਥੇ ਸਟਾਰ ਨਹੀਂ ਆਇਆ, ਕੋਈ ਬਾਲੀਵੁੱਡ ਹਾਲੀਵੁੱਡ ਦਾ ਕਲਾਕਾਰ ਨਹੀਂ ਆਇਆ, ਕੋਈ ਲੀਡਰ ਨਹੀਂ ਕਿਹਾ। ਇੱਕ ਆਪ ਮੁਹਾਰੇ ਸੀ ਕਿ ਮਹਾਰਾਜ ਫਲਾਂ ਦਾਣਾ ਮੰਡੀ ਫਲਾਂ ਥਾਂ ਹੋਣਾ। ਔਰ ਜਦੋਂ ਤੁਸੀਂ ਪਿਕਚਰਸ ਦੇਖਦੇ ਹੋ, ਦਰਸ਼ਕ ਦੇਖ ਸਕਦੇ ਨੇ,
ਹਜ਼ਾਰਾਂ ਦਾ ਇਕੱਠ। ਜੀ ਹਾਲਾਂ ਪੁਲਿਸ ਨੇ ਰੁਕਾਵਟਾਂ ਖੜੀਆਂ ਕੀਤੀਆਂ, ਜਿਹੜਾ ਉਹਨਾਂ ਨੇ ਉੱਥੇ ਇੰਟਰਨੈਟ ਬੰਦ ਕੀਤਾ ਤਾਂ ਕਿ ਉਹਦਾ ਲਾਈਵ ਟੈਲੀਕਾਸਟ ਨਾ ਹੋਏ। ਔਰ ਇਸ ਸਾਰੇ ਦੇ ਬਾਵਜੂਦ ਜਿਸ ਕਦਰ ਇਹ ਹੈ ਪੰਜਾਬ ਦੀ ਧਰਤੀ ਦੇ ਉੱਤੇ, ਜਿੱਥੇ ਜਦੋਂ ਕਹਿੰਦੇ ਨੇ ਮੈਂ ਪੰਜਾਬ ਬੋਲਦਾ, ਉਹਦੇ ਬੰਦਾ ਨਹੀਂ ਹੈ ਕੋਈ, ਫਿਰ ਉਸ ਧਰਤੀ ਦਾ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਇਹ ਸੁਨੇਹਾ ਦਿੱਤਾ ਸੀ ਕਿ ਭਾਈ ਵੰਗਾਰ ਇੱਥੋਂ ਆਏਗੀ। ਤੇ ਜੇ ਹਿੰਦੂਤਵ ਵੀ ਇਹ ਸਮਝਦੇ ਸੀ ਕਿ ਉਹਨਾਂ ਨੇ ਇਹ ਬਜ਼ੁਰਗ ਕਿਸਾਨ ਲੀਡਰਸ਼ਿਪ ਦੇ ਰਾਹੀਂ ਉਹਨਾਂ ਨੇ ਨੌਜਵਾਨਾਂ ਨੂੰ ਵੱਖ ਕਰ ਲਿਆ, ਤੇ ਉਸ ਸਟੇਜ ਦੇ ਉੱਤੇ ਜਿਸ ਕਿਸਮ ਦਾ ਫਿਰ ਮੈਸੇਜ ਦਿੱਤਾ ਗਿਆ, ਔਰ ਇਹ ਵੀ ਇੱਕ ਕੋਇਨਸੀਡੈਂਸ ਸੀ ਜਾਂ ਉਸ ਢੰਗ ਨਾਲ ਸੀ ਕਿ ਇੱਕ ਪਾਸੇ ਦੀਪ ਸਿੱਧੂ ਦਿੱਲੀ ਦੀ ਅਦਾਲਤ 'ਚ ਉਹਨੂੰ ਜੁਡੀਸ਼ੀਅਲ ਰਿਮਾਂਡ ਮਿਲ ਰਿਹਾ ਸੀ, ਇੱਧਰ ਮਹਿਰਾਜ ਦਾ ਇਕੱਠ ਸੀ, ਔਰ ਨਾਅਰੇ ਵੀ ਇਹੀ ਸੀ ਕਿ ਭਾਈ ਦੀਪ ਸਿੱਧੂ, ਲੱਖਾ ਸਿਧਾਣਾ, ਪੰਜਾਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੋ ਜ਼ਾਹਰ ਹੈ ਕਿ ਮੈਸੇਜ ਇਹ ਮਿਲਿਆ। ਔਰ ਲੱਖਾ ਸਿਧਾਣਾ ਜਿਹਨੂੰ ਹੁਣ ਉਹ ਰੌਲਾ ਪਾ ਰਿਹਾ ਗੋਦੀ ਮੀਡੀਆ ਕਿ ਜੀ ਲੱਖ ਦਾ ਇਨਾਮ ਕਿਵੇਂ, ਉਹ ਸਟੇਜ ਤੇ ਆਇਆ, ਉਹਨੇ ਲੈਕਚਰ ਵੀ ਕੀਤਾ, ਉਹਨੇ ਦੂਜਾ ਵੀ ਕੀਤਾ, ਔਰ ਫਿਰ ਉਹ ਨਿਕਲ ਗਿਆ ਸੇਫਲੀ, ਇਹ ਕਿਵੇਂ ਹੋਇਆ? ਉਹ ਦਿੱਲੀ ਦੀ ਪੁਲਿਸ ਬਠਿੰਡੇ ਆ ਕੇ ਉਹਨਾਂ ਨੇ ਪੰਜਾਬ 'ਚ ਮੈਸੇਜ ਵੀ ਦਿੱਤਾ ਕਿ ਆਓ ਹੁਣ ਤੁਸੀਂ ਪੰਜਾਬ 'ਚ ਫੜਨ ਕਿਸੇ ਨੌਜਵਾਨ ਨੂੰ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਈ ਕਿਵੇਂ। ਸੋ ਇਹ ਵੰਗਾਰ ਬੜੀ ਜ਼ਰੂਰੀ ਸੀ। ਔਰ ਇਸ ਦਾ ਨਤੀਜਾ ਕੀ ਹੋਏਗਾ? ਹਾਲਾਂ ਮੈਂ ਕਲੋਜ਼ਿੰਗ 'ਚ ਇਹ ਕਹਿਣਾ ਚਾਹੁੰਦਾ ਕਿ ਇਸ ਸਾਰੇ 'ਚੋਂ ਬੇਸ਼ੱਕ ਇਹ ਇੱਕ ਰੈਜ਼ੀਲੀਐਂਸ ਦਿਖਾਉਣਾ ਜ਼ਰੂਰੀ ਸੀ, ਪਰ ਇੱਕ ਅਗੇਨ ਮੌਕਾ, ਇੱਕ ਪਾਸੇ ਜਦੋਂ ਸ਼ੰਭੂ ਤੋਂ ਸਿੰਘੂ ਤੱਕ ਆਪਣੇ ਨੌਜਵਾਨ ਜਾਂਦੇ ਨੇ, ਲੈ ਕੇ ਜਾਂਦੇ ਨੇ, ਉੱਥੇ ਉਹਨਾਂ ਨੂੰ ਆਪਣਾ ਅੱਡ ਪਲੇਟਫਾਰਮ ਕਾਇਮ ਕਰਨਾ ਚਾਹੀਦਾ ਸੀ, ਪਰ ਉਹਨਾਂ ਨੇ ਏਕਤਾ ਦੇ ਥੱਲੇ ਕਿਸਾਨ ਲੀਡਰਸ਼ਿਪ ਨੂੰ ਹੀ ਉਭਾਰਿਆ। ਨਤੀਜਾ ਇਹ ਕਿ ਜਦੋਂ ਪਰਖ ਦਾ ਵੇਲਾ ਆਇਆ ਉਹਨਾਂ ਨੇ ਹੱਥ ਧੋ ਲਏ ਆਪਣੇ। ਹੁਣ ਵੀ ਇੱਕ ਗੱਲ ਦਾ ਸ਼ਾਇਦ ਬਹੁਤਿਆਂ ਨੂੰ ਇਹ ਵੀ ਰਹਿੰਦਾ ਜੀ ਸਾਡੇ ਤੇ ਇਲਜ਼ਾਮ ਨਾ ਲੱਗੇ ਕਿ ਜੀ ਏਕਤਾ ਭੰਗ ਕਰ ਦਿੱਤੀ, ਪਰ ਮੈਂ ਜਿਵੇਂ ਸ਼ੁਰੂਆਤ 'ਚ ਕਿਹਾ ਸੀ ਕਿ ਜਿਹੜਾ ਘੋੜਾ ਮਰਿਆ ਹੋਏ ਉਹਨੂੰ ਤੁਸੀਂ ਫਲੌਗ ਕਰਕੇ ਚਾਬਕ ਮਾਰ ਕੇ ਖੜਾ ਨਹੀਂ ਕਰ ਸਕਦੇ। ਜਦੋਂ ਤੁਸੀਂ ਪਰਖ ਲਿਆ ਇੱਕ ਵਾਰ ਇਹ ਸਾਰੀ ਲੀਡਰਸ਼ਿਪ ਨੂੰ, ਔਰ ਇੱਥੇ ਅਮਰੀਕਾ 'ਚ ਇੱਕ ਅਖਾਣ ਹੈ ਕਿ once you fool me shame on you, twice you fool me shame on me, ਕਿ ਇੱਕ ਵਾਰ ਤਾਂ ਹੋ ਗਿਆ, ਤੁਸੀਂ ਮੌਕਾ ਦਿੱਤਾ ਹੈ। ਸੋ ਚਾਹੀਦਾ ਇਹ ਸੀ ਕਿ ਇਸ ਸਟੇਜ ਤੋਂ ਬੜਾ ਕਲੀਅਰਲੀ ਯੂਥ ਓਰੀਐਂਟਡ ਜਿਹੜਾ ਪਾਰਟ ਹੈ, ਬੇਸ਼ੱਕ ਉਹਨਾਂ ਬਾਰੇ ਕੋਈ ਮੰਦਾ ਚੰਗਾ ਨਹੀਂ ਨਾ ਕਿਹਾ ਜਾਂਦਾ, ਕਿਸਾਨੀ ਲੀਡਰਸ਼ਿਪ ਬਾਰੇ ਕਿਹਾ ਵੀ ਨਹੀਂ ਹੈ ਕਿਸੇ ਨੇ, ਪਰ ਤੁਸੀਂ ਇਸ ਸਾਰੇ 'ਚੋਂ ਫਿਰ ਜੇ ਇਹੀ ਕਹਿਣਾ ਕਿ ਜੀ ਅਸੀਂ ਤੁਹਾਡੀ ਲੀਡਰਸ਼ਿਪ ਮੰਨਦੇ ਹਾਂ, ਅਸੀਂ ਤੁਹਾਨੂੰ ਹੀ ਸਪੋਰਟ ਕਰਦੇ ਹਾਂ, ਅਸੀਂ ਜਿਹੜਾ ਹੁਮਾ ਕੇ ਕਿਹਾ ਕਿ ਜੀ ਉੱਥੇ ਜਾਓ ਕਿਸਾਨ ਖੜੇ ਕਰੋ, ਜਿਹੜੇ ਆਲਰੇਡੀ ਡਿਗੇ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਖੜੇ ਕਰੋਗੇ? ਸੋ ਮੈਂ ਸਮਝਦਾ ਬੇਸ਼ੱਕ ਮੇਰੀ ਇਹ ਗੱਲ ਬਹੁਤਿਆਂ ਨੂੰ ਚੰਗੀ ਨਾ ਲੱਗੇ, ਕਿਉਂਕਿ ਜਦੋਂ ਤੁਸੀਂ ਏਕਤਾ ਕਰ ਰਹੇ ਹੁੰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਐਪਲਸ ਐਂਡ ਔਰੇਂਜਸ ਮਿਲਾ ਕੇ ਕਹੋ ਵੀ ਕਿ ਉਹਨਾਂ ਦੀ ਏਕਤਾ ਹੋ ਗਈ ਹੈ ਤਾਂ ਏਕਤਾ ਹੁੰਦੀ ਨਹੀਂ ਹੈ। ਔਰ ਇੱਕ ਪਾਸੇ ਜਦੋਂ ਤੁਸੀਂ ਦੇਖਿਆ ਇਹ ਠੀਕ ਹੈ ਪਹਿਲੀ ਸਟੇਜ ਤੇ ਬੈਨੀਫਿਟ ਆਫ ਡਾਊਟ ਦੇਣਾ, ਹਾਲਾਂ ਉਹਨਾਂ ਦਾ ਵਤੀਰਾ ਤਾਂ ਕਿਸਾਨ ਲੀਡਰਸ਼ਿਪ ਦਾ ਸ਼ੰਭੂ ਮੋਰਚੇ ਤੋਂ ਹੀ ਕਲੀਅਰ ਸੀ, ਤੁਸੀਂ ਫਿਰ ਵੀ ਟਰਸਟ ਕੀਤਾ, ਤੁਸੀਂ ਦਿੱਲੀ ਜਾ ਕੇ ਵੀ ਥੱਲੇ ਬੈਠੇ ਰਹੇ ਆਮ ਲੋਕਾਂ 'ਚ, ਤੁਹਾਡੇ ਲਈ ਸਟੇਜ ਨਹੀਂ ਸੀ, ਤੁਸੀਂ ਕੀਤਾ, ਤੁਹਾਡਾ ਵੱਡਾ ਪੰਥ ਸੀ, ਪਰ ਕਿਤੇ ਨਾ ਕਿਤੇ ਇਹ ਤੁਹਾਡੀ ਪੈਂਤੜੇ ਦੀ ਕਮਜ਼ੋਰੀ ਵੀ ਸੀ। ਔਰ ਹੁਣ ਤੁਸੀਂ ਉਹੀ ਕਮਜ਼ੋਰੀ ਦੂਸਰੀ ਵਾਰ ਦੁਹਰਾ ਰਹੇ ਹੋ। ਔਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਬਿਆਨਬਾਜ਼ੀਆਂ ਕੀ ਹੋ ਰਹੀਆਂ, ਔਰ ਉਹਦੇ 'ਚ ਹੁਣ ਇੱਕ ਇਹਨਾਂ ਨੇ ਮਹਾਂ ਪੰਚਾਇਤ ਸਿਕਾਰ ਰਾਜਸਥਾਨ 'ਚ ਕੀਤੀ, ਔਰ ਜਿਹਦੇ 'ਚ ਉਹੀ ਜੋਗਿੰਦਰ ਯਾਦਵ ਜਿਹੜਾ ਉਸ ਸਾਰੇ ਨੂੰ ਸਾਜ਼ਿਸ਼ ਬਣਾ ਰਿਹਾ ਸੀ 26 ਜਨਵਰੀ ਨੂੰ, ਔਰ ਦੂਜਾ ਉਹਦੇ 'ਚ ਮੌਜੂਦ ਸੀ। ਔਰ ਹੁਣ ਤੁਸੀਂ ਜੇ ਬਿਆਨਬਾਜ਼ੀ ਦੇਖੋ ਜਿਹੜਾ ਇਸ ਵੇਲੇ ਸਟਾਰ ਰੀਅਲ ਫਾਰਮਰ ਮੂਵਮੈਂਟ ਦਾ ਮੀਡੀਆ ਨੇ ਵੀ ਖੜਾ ਕੀਤਾ ਔਰ ਬਣ ਵੀ ਗਿਆ, ਰਕੇਸ਼ ਟਕੈਤ, ਉਹ ਕਹਿ ਰਿਹਾ ਕਿ ਜੀ ਅਸੀਂ ਬਹੁਤ ਜਲਦੀ ਦਿੱਲੀ ਦੀ ਪਾਰਲੀਮੈਂਟ ਘੇਰਾਂਗੇ, 4 ਲੱਖ ਨਹੀਂ 40 ਲੱਖ ਟਰੈਕਟਰ ਹੋਣਗੇ, ਔਰ ਇਹ ਸਾਂਝਾ ਮੋਰਚਾ ਕਾਲ ਦੇਗਾ ਉਹਦੀ, ਔਰ ਅਸੀਂ ਜਿਹੜਾ ਇੰਡੀਆ ਪਾਰਲੀਮੈਂਟ ਵੀ ਘੇਰਾਂਗੇ, ਇੰਡੀਆ ਗੇਟ ਦੇ ਨੇੜੇ ਜਿਹੜੇ ਪਾਰਕ ਨੇ ਉਹਨਾਂ ਨੂੰ ਹਲ ਚਲਾ ਕੇ ਪੱਧਰਾ ਕਰਾਂਗੇ, ਉਹਦੇ 'ਚ ਫਸਲ ਬੀਜਾਂਗੇ, ਜੇ ਲੋੜ ਪਈ ਤੇ ਅਸੀਂ ਜਿਹੜੇ ਵੱਡੇ ਵੱਡੇ ਗੋਡਾਊਨ ਨੇ ਬਿਜ਼ਨਸਮੈਨਾਂ ਦੇ ਉਹਨਾਂ ਨੂੰ ਡਿਮੋਲਿਸ਼ ਕਰਾਂਗੇ। ਹੁਣ ਉਸ ਸਾਰੇ ਦੇ ਵਿੱਚ ਜੋਗਿੰਦਰ ਯਾਦਵ ਵੀ ਐਡਰੈਸ ਕਰ ਰਿਹਾ, ਇਹ ਵੀ ਕਰ ਰਿਹਾ। ਹੁਣ ਇਹ ਕਿਹੜਾ ਨਾਨ ਵਾਇਲੈਂਟ ਪ੍ਰੋਗਰਾਮ ਹੈ ਔਰ ਇਹਨੂੰ ਕਿਹਨੇ ਇੰਪਲੀਮੈਂਟ ਕਰਨਾ? ਅਲਟੀਮੇਟਲੀ ਹੋਏਗਾ ਇਹੀ ਕਿ ਭਾਈ ਇਹ ਜਿਹੜੇ ਹੁਣ ਸਾਡੇ ਰਲਾ ਮਿਲਾ ਕੇ
ਜਿਹੜੇ ਬਚ ਗਏ ਨੇ ਉਹ 200-400 ਉੱਤੇ ਫਸਾਏ ਹੋਏ ਨੇ ਕੇਸਾਂ 'ਚ, ਉਹਨਾਂ ਨੂੰ ਹੀ ਅੱਗੇ ਲਾਣਗੇ ਔਰ ਉਹੀ ਹੋਏਗਾ। ਫਿਰ ਇਹ ਹੋਏਗਾ ਤੁਸੀਂ ਉਹੀ ਗਲਤੀ ਜਿਹੜੀ ਹੈ ਉਹ ਬਾਰ-ਬਾਰ ਕਰ ਰਹੇ ਹੋ। ਔਰ ਨਾਲ ਦੀ ਨਾਲ ਦੇਖ ਰਹੇ ਹਾਂ ਕਿ ਸਰਕਾਰ ਵੀ ਆਪਣੀ ਨੀਤੀ, ਹੁਣ ਉਹਨਾਂ ਨੇ ਟਿਕਰੀ ਬਾਰਡਰ ਦੇ ਉੱਤੇ ਪੋਸਟਰ ਆਇਆ ਕਿ ਇਹ ਮਜਮਾ ਚੁੱਕੋ ਇੱਥੋਂ ਦਿੱਲੀ ਪੁਲਿਸ ਦਾ, 3-4 ਦਿਨ ਤੋਂ ਲੱਗੇ ਹੋਏ ਨੇ। ਔਰ ਉਹਨਾਂ ਨੇ ਪਹਿਲਾਂ ਤਾਂ ਪਲੇ ਡਾਊਨ ਕੀਤਾ ਮੀਡੀਆ ਨੇ, ਹੁਣ ਖਬਰ ਹੈ ਔਰ ਐਜੀਟੇਟਿੰਗ ਫਾਰਮਰਸ ਕਹਿ ਰਹੇ ਨੇ ਕਿ ਜੇ ਆਬਜੈਕਟ, ਉਹ ਹਕੂਮਤ ਨੇ ਮੁਕੰਮਲ ਤਿਆਰੀ ਕੀਤੀ ਹੋਈ ਹੈ ਕਿ ਉਹਨਾਂ ਨੇ ਕੀ ਰੁਖ ਲੈਣਾ। ਔਰ ਇਹ ਸਾਰੇ 'ਚੋਂ ਮੈਂ ਤਾਂ ਇਹੀ ਸਮਝਦਾ ਕਿ ਭਾਈ ਅਸੀਂ ਉਹੀ ਗਲਤੀ ਫਿਰ ਦੁਹਰਾਉਣ ਜਾ ਰਹੇ ਹਾਂ ਜੋ ਪਹਿਲਾਂ ਦੁਹਰਾਈ ਹੈ। ਮਹਾਰਾਜ ਦਾ ਇਕੱਠ ਰਿਮਾਰਕੇਬਲ ਹੈ, ਵਧਾਈਆਂ। ਪੰਜਾਬ ਨੇ ਇੱਕ ਵਾਰ ਫਿਰ ਦੱਸਿਆ ਕਿ ਪੰਜਾਬ ਵੰਗਾਰਦਾ ਹੈ, ਲੇਕਿਨ ਵਾਹ ਕਿਹਦੇ ਨਾਲ ਹੈ ਔਰ ਲਾਈਨ ਕੀ ਹੈ। ਸੁਖਵਿੰਦਰ ਰਟੌਰ ਹੋਰਾਂ ਦੀ ਮੈਂ ਇਸ ਲਿਖਤ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਕਿ ਦੂਸਰੇ ਪਾਸੇ ਕੌਣ ਨੇ ਜਿਨ੍ਹਾਂ ਦੇ ਨਾਲ ਵਾਹ ਹੈ। ਜੈ ਜਵਾਨ ਜੈ ਕਿਸਾਨ ਦੋਵੇਂ ਹੁੰਦੇ ਲਹੂ ਲੁਹਾਨ, ਹਾਕਮ ਕੁੱਤੇ ਹੁਕਮ ਚਲਾਉਂਦੇ, ਦੁਨੀਆ ਫਿਰੇ ਲੁਕਾਉਂਦੀ ਜਾਨ, ਆਪੋ ਵਿੱਚ ਲੜਾਈ ਜਾਂਦੇ ਕਹਿ ਕੇ ਹਿੰਦੂ ਮੁਸਲਮਾਨ, ਜੇ ਸਿੱਖਾਂ ਨੇ ਹੱਕ ਮੰਗ ਲੈ ਕਹਿੰਦੇ ਹਾਏ ਹਾਏ ਖਾਲਿਸਤਾਨ, ਅੱਛੇ ਦਿਨਾਂ ਦਾ ਝਾਂਸਾ ਦੇ ਕੇ ਬੁਰੇ ਫਸਾਏ ਸਭ ਇਨਸਾਨ, ਸਾਰੇ ਜਹਾਂ ਸੇ ਅੱਛਾ ਕਹਿ ਕੇ ਵੇਚੀ ਜਾਂਦੇ ਹਿੰਦੁਸਤਾਨ, ਦੇਸ਼ ਦੇ ਦੁਸ਼ਮਣ ਫਾਸ਼ੀਵਾਦੀ, ਆਰਥਿਕਤਾ ਦਾ ਕਰ ਨੁਕਸਾਨ, ਆਖੀ ਜਾਣ ਕਿਸਾਨਾਂ ਕਰਤਾ ਅਖੇ ਤਿਰੰਗੇ ਦਾ ਅਪਮਾਨ, ਬੇਇਨਸਾਫੀ ਗੁੰਡਾਗਰਦੀ ਕਰਦੇ ਲੀਡਰ ਬੇਈਮਾਨ, ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ, ਭੇਸ ਫਕੀਰੀ ਵਿੱਚ ਸ਼ੈਤਾਨ, ਲੋਕ ਵਿਚਾਰੇ ਲੀਰਾਂ ਵਰਗੇ ਮੰਗਤਿਆਂ ਵਾਂਗੂ ਮੰਗਣ ਦਾਨ, ਧਰਨੇ ਲਾਲਾ ਡਾਂਗਾਂ ਖਾਂਦੇ ਸੜਕਾਂ ਤੇ ਹੁੰਦੇ ਪਰੇਸ਼ਾਨ, ਲੋਕਤੰਤਰੀ ਰਾਜ ਦੇ ਅੰਦਰ ਲੋਕਾਂ ਦਾ ਹੀ ਨਹੀਂ ਸਨਮਾਨ, ਜੰਗਲ ਰਾਜ ਬਣਾ ਛੱਡਿਆ ਏ ਕਾਹਦਾ ਭਾਰਤ ਦੇਸ਼ ਮਹਾਨ। ਸੋ ਇਸ ਦੇ ਨਾਲ ਅਸੀਂ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ ਔਰ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇੱਕ ਵਾਰ ਜਦੋਂ ਗਲਤੀ ਹੋ ਜਾਂਦੀ ਸੀ ਜਾਂ ਗਲਤੀ ਹੋ ਜਾਂਦੀ ਹੈ ਤਾਂ ਫਿਰ ਰਹਿਤਨਾਮਾ ਭਾਈ ਨੰਦ ਲਾਲ ਦਾ ਇਹ ਲਫ਼ਜ਼ ਕੋਟ ਕੀਤਾ ਜਾਂਦਾ ਹੈ ਕਿ ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਰ ਮੈਨੂੰ ਲੱਗਦਾ ਹੈ ਕਿ ਭਾਈ ਅਸੀਂ ਭਾਈ ਨੰਦ ਲਾਲ ਦੀ ਗੱਲ ਵੀ ਨਹੀਂ ਸੁਣਨੀ ਹੈ ਔਰ ਅਸੀਂ ਉਹੀ ਗਲਤੀ ਮੁੜ ਦੁਹਰਾਉਣੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ TV 84 ਦੀ ਐਪ ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਜਿਹੜੀ ਹੈ ਉਹ ਆਟੋ ਪੇ ਰਾਹੀਂ 1 ਟਾਈਮ ਜਾਂ ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।